ਇਹਦਾ ਰਿਸ਼ਤਾ ਵੇਖਣ ਆਏ ਤੇ ਇਹਨੂੰ ਵੇਖ ਕੇ ਕਹਿੰਦੇ ਕੋਈ ਹੋਰ ਹੈ। ਵਾਸ਼ਰੂਮ ਵਾਲਿਆਂ ਨੇ 10 ਰੁਪਏ ਮੰਗੇ ਤੇ ਸੀਪੀਓ ਦਫ਼ਤਰ ਫੋਨ ਕਰ ਦਿਆ। ਆ ਭਾਜੀ ਜਰਾ ਗੱਲ ਕਰਨਾ ਕਿ ਕੋਲੋਂ ਗੱਡੀ ਤੇਜ਼ ਲੰਘੀ ਤੇ ਐਵੇਂ ਪਿੱਛੋਂ ਗਈ ਹੋਣਾ ਆਰਾਮ ਦੀ ਕਮਾਈ। ਇੱਕ ਫਰਮਾਇਸ਼ ਸੀਗੀ ਉਹ ਵਾਲੀ ਹਮ ਤੋਂ ਪਰਦੇਸੀ ਚਲੇ ਹੋ ਗਏ, ਉਹ ਜਿਹੜਾ ਇਹ ਤੇ ਪਹਿਲਾਂ ਵੀ ਕੱਟਣਾ। ਰਾਮਾ ਹੋ ਰਾਮਾ ਹੋ हम तो चले परदेस हम परदेसी हो गए। हम तो चले परदेस हम परदेसी हो गए। छूटा अपना देश हम परदेसी हो गए। ये गलियां पचपन घट के मंदिर बरसों पुराना बरसों पुराना। कल तक ये सब अपना था अब लगता है बेगाना। बदला जग ने बदला जग ने भेस हम परदेसी हो गए। छूटा अपना देश हम परदेसी हो गए। ओ रामा हो रामा हो रामा हो रामा हो रामा हो। ਇਹ ਨਾ ਬੈਲ ਚੱਲ ਰਿਹਾ ਹੁੰਦਾ ਨਾਲ ਉਹਦੇ ਦਾ। ਹਾਂ ਇਹ ਇੱਧਰ ਉੱਧਰ ਬੈਲ ਚੱਲ ਰਿਹਾ ਦੇਖ ਚੱਲ ਜਾ ਪੂਰਾ ਹੀ ਨਹੀਂ ਆਉਣਾ ਯਾਰ ਤੂੰ ਅੱਲੇ ਦੀ ਕਸਮ। ਨਾਲ ਨਾ ਬੈਲ ਚੱਲ ਰਿਹਾ ਹੁੰਦਾ। ਇਹ ਪੰਛੀ ਹਮ ਉਹ ਵੀ ਉਹ ਰਹਿ ਗਿਆ। ਇਹ ਪੰਛੀ ਇਹ ਪੰਛੀ हम किस्मत के मारों को भूल न जाना भूल न जाना। आते जाते खैर खबर सब लोगों की दे जाना। ले जाना संदेश ले जाना संदेश हम परदेसी हो गए। छूटा अपना देश हम परदेसी हो गए। हो रामा हो रामा हो रामा हो रामा हो रामा हो रामा हो। फैसल रामा हो क्या? हाँ ਓਏ ਫਰੀਦ ਸਹੀ ਸੱਚੀ ਮੁੱਚੀ ਮੈਂ ਕਹਿੰਦਾ ਮੇਰੀ ਨਜ਼ਰ ਚ ਸੁਪਰਸਟਾਰ ਜਿਹੜੇ ਨੇ ਨਾ ਪਰਦੇਸੀ ਆ ਯਾਰ ਫਰੀਦ। ਜਿਹੜੇ ਯਾਰ ਆਪਣੇ ਭੈਣ ਭਰਾ ਵਾਲਦੈਨ ਸਾਰਿਆਂ ਨੂੰ ਛੱਡ ਕੇ ਗਏ ਆ ਯਾਰ। ਸਹੀ ਗੱਲ ਹੈ ਨਾ। ਤੇ ਕਿਉਂ ਗਏ ਨਾ ਜਾਂਦੇ? ਨਹੀਂ ਉਸਤਾਦ ਜੀ ਉਹਨਾਂ ਦੇ ਠਹਿਰ ਦੇ ਇੱਕ ਮਿੰਟ ਨਾ ਜਾਂਦੇ। ਸਾਜੂ ਹਾਲਾਤ ਬੰਦਾ ਸੈੱਟ ਕਰਨ ਜਾਂਦਾ ਯਾਰ, ਆਪਣੇ ਬੱਚਿਆਂ ਦੀ ਖਾਤਰ ਜਾਂਦਾ, ਭੈਣ ਭਰਾਵਾਂ ਦੀ ਖਾਤਰ ਜਾਂਦਾ। ਚਲੋ ਥੋੜਾ ਜਿਹਾ ਉੱਥੋਂ ਜ਼ਿਆਦਾ ਯਾਨੀ ਕਿ ਮਿਲ ਜਾਂਦੇ ਨੇ ਪੈਸੇ। ਇਹਦਾ ਉਹਨਾਂ ਨੂੰ ਰਵਾਉਣ ਵਾਲੀ ਕਿਹੜੀ ਗੱਲ ਆ? ਗਏ ਤੇ ਅੱਲਾ ਦਾ ਸ਼ੁਕਰ ਅਦਾ ਕਰਨ, ਖੁਸ਼ ਰਹਿਣ। ਅਸੀਂ ਉਹਨਾਂ ਨੂੰ ਖੁਸ਼ ਨਹੀਂ ਰੱਖ ਰਹੇ ਉਸਤਾਦ ਜੀ। ਉਹ ਖੁਸ਼ ਹੀ ਨੇ, ਉਹ ਖੁਸ਼ ਇਸ ਤੋਂ ਨਹੀਂ ਕਿ ਆਪਣੇ ਭੈਣ ਭਰਾਵਾਂ ਨੂੰ ਭੇਜ ਰਹੇ ਨੇ ਪੈਸੇ। ਅਸੀਂ ਸਾਡੇ ਤੂੰ ਏਦਾਂ ਦੇ ਉਹਨਾਂ ਨੂੰ ਉਹਨਾਂ ਦੇ ਦਿਲ 'ਚ ਐਡਾ ਦਰਦ ਨਾ ਪਾ, ਉਹਨਾਂ ਨੂੰ ਖੁਸ਼ ਰਹਿਣ ਦੇ ਤੂੰ। ਨੈਸ਼ੀ ਨਾ ਪਾਓ। ਉਹ ਨੈਸ਼ੀ ਕਦੋਂ ਪਾਉਂਦੇ ਆਪਣੇ ਭੈਣ ਭਰਾ ਨੂੰ ਛੱਡ ਕੇ ਉਹਨਾਂ ਨੂੰ ਐਵੇਂ ਵਿਚਾਰਿਆਂ ਨੂੰ ਬੈਠੇ ਬੈਠੇ ਨੂੰ ਸੈਡ ਕਰਨੇ ਆ। ਜੇ ਉਹ ਇੱਕ ਬੰਦਾ ਕਮਾਉਂਦਾ ਉਹਨਾਂ ਦੇ 8-9 ਖਾਂਦੇ ਆ ਉਹ ਹੈ। ਉਹ ਯਾਰ ਨਹੀਂ ਨਾ ਜਾਂਦੇ ਯਾਰ। ਤੇ ਜੇ ਚਲੇ ਗਏ ਨਾ ਤੇ ਹਿੰਮਤ ਕਰੋ। ਹਿੰਮਤ ਕਰਦੇ ਬਸ ਫਿਰ ਹਿੰਮਤ ਕਰਨ ਦੇ ਨਹੀਂ ਉਹਨਾਂ ਦੀ ਖੁਸ਼ੀ ਹੈ। ਤੁਸੀਂ ਆਪਣੇ ਦੇਸ਼ ਦੇ ਕਲਰਾਂ ਉੱਤੋਂ ਤੁਮੇ ਚੁਣ ਖਾਈਏ, ਗੈਰ ਮੁਲਕ ਦੇ ਬਾਗਾਂ ਵਿੱਚੋਂ ਮੇਵੇ ਲੈਣ ਨਾ ਜਾਈਏ। ਮੈਂ ਕਿਦੋਂ ਕਹਿ ਰਿਹਾ ਕਿ ਵੀ ਮੈਂ ਕਹਿ ਰਿਹਾ ਕਿ ਜੋ ਚਲੇ ਗਏ ਨੇ ਤੇ ਉਹਨਾਂ ਨੂੰ ਮਗਰ ਬਹਿ ਕੇ ਰੋ ਕੇ ਉਹਨਾਂ ਨੂੰ ਉੱਥੋਂ ਕੋ ਉਹਨਾਂ ਨੂੰ ਸੈਡ ਕਰੀ ਜਾਣਾ।
ਉਹ ਨਹੀਂ ਸਾਈਡ ਹੁੰਦੇ ਉਸਤਾਦ ਜੀ। ਉਹ ਕਹਿੰਦਾ ਅੱਲਾਹ ਪਾਕ ਤੁਹਾਡੀ ਖੈਰ ਕਰੇ ਇਨਸ਼ਾਅੱਲਾ ਤਾਲਾ ਆਉਣਗੇ। ਸਾਡਾ ਪਾਕਿਸਤਾਨ ਇਦਾਂ ਦਾ ਹੋਏਗਾ ਗੋਰੇ ਇੱਥੇ ਆ ਕੇ ਕੰਮ ਕਰਿਆ ਕਰਨਗੇ ਇਨਸ਼ਾਅੱਲਾ। ਇੱਥੇ ਜਰਾਬਾਂ ਦੀ ਫੈਕਟਰੀ 'ਚ ਗੋਰੇ ਲੱਗੇ ਨੇ। ਜਿੰਨਾ ਦੇਰ 4-5 ਜਣੇ ਹੈ ਨੇ ਨਾ ਉਹਨਾਂ ਦੇਰ ਤੇ ਨਹੀਂ ਪੁੱਠਾ ਕੰਮ ਹੋਵੇ ਜੇ ਇੱਕ ਮਿਸਾਲ ਆ। ਆਹੋ ਪਤਾ ਕੀ ਇੱਥੇ ਇੱਕ ਛੋਟਾ ਜਿਹਾ ਘਰ ਆ ਉਹਦੀ ਬੈਠਕ ਦੇ ਵਿੱਚ ਲਾਟੂ ਬਣ ਰਹੇ ਉੱਥੇ 2 ਗੋਰੇ ਕੰਮ ਕਰ ਰਹੇ। ਅਸੀਂ ਵੀ ਅਮਰੀਕਾ ਤੋਂ ਆਏ ਤੇ ਪ੍ਰਦੇਸ਼ ਵਾਹ 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 ਐਂ ਪੁੱਠਾ ਹਿਸਾਬ ਹੋ ਜੇ। ਆਓ ਟਾਫੀਆਂ ਗੋਲੀਆਂ ਦੀ ਫੈਕਟਰੀ 'ਚ ਹਬਸ਼ੀ ਲੱਗੇ ਨੇ ਪੈਕ ਕਰਨ। ਕੋਲੂ ਤੇ ਅਰਬੀ ਕੰਮ ਕਰਨ ਅਰਬੀ ਹਾਂ ਸਾਰੇ ਮੁਲਕਾਂ 'ਚ ਪਾਕਿਸਤਾਨ ਆਉਣ ਕੰਮ ਫਖਰ ਕਰਨ। ਨਾਲ ਠੀਪੇ ਪਾਕਿਸਤਾਨ ਉਹ ਵੇਖ ਮੇਰੇ ਕੋਲ ਹਾਂ ਪਾਕਿਸਤਾਨ ਉੱਥੇ ਜਾ ਕੇ ਕਹਿਣ ਮੇਰੇ ਕੋ ਪਾਕਿਸਤਾਨੀ ਕਰੰਸੀ ਆ। ਇੱਥੇ ਮਸ਼ਹੂਰ ਹੋ ਜਾਵੇ ਉਹ ਅੰਗਰੇਜ਼ ਦੇ ਫੱਟੇ ਤੋਂ 20 ਦੀ ਬਰਫ਼ ਲਿਆ ਦੇ ਯਾਰ। ਫਿਰ ਤੁਰ ਕੇ ਟੋਪੀਆਂ ਵੇਚਿਆ ਕਰਨ ਅੰਗਰੇਜ਼ ਛਤਰੀਆਂ ਵੇਚ ਰਹੇ ਫੁੱਟਪਾਥਾਂ ਤੇ ਐਟਮਾਂ ਕਰ ਰਹੇ। ਆਹੋ ਤੇ ਬੰਦਾ ਆ ਕੇ ਕਹੇ ਮੈਂ ਉਹ ਬਾਬੇ ਚੀਨੀ ਦੇ ਕੋਲੋਂ ਮੋਢਾ ਕਢਾ ਕੇ ਆਇਆ। ਆਹੋ ਮਤਲਬ ਦੂਜੇ ਮੁਲਕਾਂ ਦੇ ਸਾਰੇ ਸਾਡੇ ਮੁਲਕ ਆ ਕੇ ਤਾਂ ਕੰਮ ਕਰਨ। ਅੰਗਰੇਜ਼ ਕਹਿਣਗੇ ਯਾਰ ਨਾਲੇ ਚੌਕ 'ਚ ਇੱਕ ਅੰਗਰੇਜ਼ ਠੀਪੇ ਲੈ ਖਲੋਤਾ ਵੈਗਨ ਵਾਲੇ ਕੋਲ। ਸਹੀ ਗੱਲ ਆ ਸਹੀ ਗੱਲ ਐ ਭਾਨ ਮੰਨ ਲਈ ਭਾਨ ਲੈਣੀ ਯੂ ਨੀਡ ਭਾਨ। ਸਿਆਣਿਆਂ ਵਿੱਚ ਅੰਗਰੇਜ਼ ਆ ਕੇ ਚਾਹ ਬੋਤਲ ਆਹੋ ਉਹਦੀ ਵਾਰੀ ਹੈ। ਹਬਸ਼ੀ ਦਾ ਚਾਚਲਾ ਆਂਦੇ ਆ ਕਿੱਦਾਂ ਉਹ ਕਹੇਗਾ ਜਾਣਾ ਉਹ ਸਿੱਖ ਲੈਣੇ ਅਸੀਂ ਨਹੀਂ ਬਾਹਰ ਜਾ ਕੇ ਇੰਗਲਿਸ਼ ਸਿੱਖ ਲੈਂਦੇ ਅਰਬੀ ਸਿੱਖ ਲੈਂਦੇ ਸਾਰੀਆਂ ਬੋਲੀਆਂ ਉਹ ਵੀ ਸਿੱਖਣਗੇ ਇੱਥੇ ਆ ਕੇ। ਅਸੀਂ ਇੱਥੇ ਅੰਗਰੇਜ਼ ਨੌਕਰ ਰੱਖੀਏ ਸਾਡੇ ਕੁੱਤੇ ਨਵਾਣ ਕਿਉਂ ਜੀ? ਤੂੰ ਨਹੀਂ ਮੰਨਦਾ। ਅੱਛਾ ਫੇਰ ਕੁੱਤਿਆਂ ਦਾ ਹੀ ਸੋਚੀ ਆਪਣਾ ਤੇ ਪਹਿਲੇ ਤੂੰ ਤਾਂ ਨਾ ਮੈਂ ਬਦਲਾ ਲੈਣਾ ਉਹਨਾਂ ਕੋਲੋਂ। ਉਹ ਬਦਲਾ ਕੀ ਅੱਲਾ ਰਾਮ ਯਾਰ ਕਿੰਨਾ ਮਜ਼ਾ ਯਾਰ ਤੂੰ ਬਦਲਾ ਉਹਨਾਂ ਕੋਲ ਲੈਣਾ ਵਾ ਤੂੰ ਰੋਜ਼ ਸਾਡੇ ਨਾਲ ਬਹਿ ਕੇ ਸੜ ਕੇ ਕਾਹਦਾ ਲੈਣੇ ਆ ਤੂੰ ਨਹਾ ਕੇ ਆ। ਅੰਗਰੇਜ਼ ਵੈਸੇ ਪਰੇਸ਼ਾਨ ਹੋ ਗਏ ਯਾਰ ਰੁਪਈਏ ਦਾ ਰੇਟ ਬੜਾ ਵੱਧ ਗਿਆ। ਹਾਂ ਉਹ ਇਹ $225 ਹੋਣ ਤੇ ਇੱਕ ਪਾਕਿਸਤਾਨੀ ਰੁਪਈਆ ਬਣਿਆ। ਮਾਰ ਗਏ ਯਾਰ ਆਮੀਨ। ਨਹੀਂ ਅੰਗਰੇਜ਼ ਇਹ ਕੰਮ ਕਿੱਦਾਂ ਦੱਸੋਗੇ ਆਪਣੇ ਪਾਕਿਸਤਾਨੀ ਹੁਣ ਯਾਰ ਇਹ ਕਿੱਦਾਂ ਜਾ ਕੇ ਉੱਥੇ ਦੱਸਦੇ ਆ। ਨਹੀਂ ਇਹ ਆਪਣੇ ਕੰਮ ਹੀ ਜੀ ਮੈਂ ਕਹਿੰਦਾ ਜਿਹੜਾ ਤੂੰ ਜੋ ਬਾਹਰ ਚੱਲ ਜਾਵੇਂ ਹਾਂਜੀ ਤੇ ਤੂੰ ਕਿੱਦਾਂ ਦੱਸ ਦੇ ਅਨਪੜ੍ਹ ਲੋਕੀ ਬਾਹਰ ਗਏ ਨੇ। ਇੱਧਰ ਉਹਨਾਂ ਦੇ ਫੂਡ ਪਾਂਡਾ ਇਹ ਉਹ ਕੰਮ ਨਹੀਂ ਯਾਰ, ਲੋਕਾਂ ਵੀ ਅੱਛੇ ਉਹ ਯਾਰ ਛੱਡ ਦੇ ਇੱਧਰ ਯਾਰ। ਅੰਗਰੇਜ਼ ਭੀਮ ਭਰਤੀ ਦਾ ਕੰਮ ਉਹ ਕੀ ਕਹੇਗਾ ਕਰਨਗੇ ਭੀਮ ਭਰਤੀ ਦਾ ਕੰਮ ਵੀ ਕਰਨਗੇ। ਅਸੀਂ ਨਹੀਂ ਕਰਦੇ ਅਸੀਂ ਗਿਣ ਕੇ ਬਦਲੇ ਲੈਣੇ। ਨਹੀਂ ਤੇ ਕਿੰਨਾ ਮਜ਼ਾ ਆਵੇ ਚਾਈਨੀਜ਼ ਮੋਢੇ ਤੇ ਕਚਹਿਰੀ ਬਾਜ਼ਾਰ ਵਾਸਕੋਟਾ ਵੇਚਣ ਦੇ। ਯਾਰ ਜਾਪਾਨੀ ਜਾ ਰਿਹਾ ਹੋਵੇ ਤੇ ਐਵੇਂ ਪੁੱਛਾਂ ਜੀ ਪਾਲਿਸ਼ ਆਹੋ ਅਰਬੀ ਕੰਡਕਟਰ ਹੋਵੇ ਤੇ ਉਹ ਕਹੇ ਯੱਲਾ ਜੋ ਕਿ ਨੜੇ ਲੜਨ ਚੁੱਕੇ ਯੱਲਾ ਇਤਲਾ ਨਹੀਂ ਉਸਤਾਦ ਜੀ ਪਤਾ ਕੀ ਗੱਲ ਆ ਜਿਹੜੀ ਸੋਚ ਹੈ ਨਾ ਅਸੀਂ ਕੰਮ ਸਾਰੇ ਇੱਥੇ ਕਰਦੇ ਆ ਪੜ੍ਹਦੇ ਇੱਥੇ ਆ ਸਾਰਾ ਕੁਝ ਇੱਥੇ ਕਰਦੇ ਆ ਡਿਗਰੀ ਲੈ ਕੇ ਬਾਹਰ ਚਲੇ ਜਾਂਦੇ। ਯਾਰ ਤੂੰ ਹਿਸਾਬ ਲਾ ਕੇ ਮਤਲਬ ਉਹ ਫਲਪੀਨੀ ਟੈਪ ਫਿਰ ਰਿਹਾ ਹੋਵੇ ਤੇ ਕੋਈ ਪਾਲਿਸ਼ ਸਹੀ ਗੱਲ ਹੈ। ਅੱਛੀ ਫਿਰਦੇ ਆ ਰੇੜੀ ਤੇ ਕੀੜੀ ਵਾਲੀਆਂ ਚੱਲੀਆਂ ਲੈ ਆਹ ਕਸਮੇ ਕਿੰਨਾ ਮਜ਼ਾ ਆਵੇ ਇਹਦਾ ਹੋਏ। ਅੱਛਾ ਕੁਝ ਵੀ ਦੁਨੀਆ ਤੇ ਹੋ ਸਕਦਾ ਰੱਬ ਚਾਵੇ ਤੇ ਸਾਰਾ ਕੁਝ ਹੋ ਸਕਦਾ। ਸਭ ਕੁਝ ਹੁੰਦਾ ਕੋਈ ਰੌਲਾ ਨਹੀਂ ਹੈਗਾ ਹੁੰਦਾ ਵੇ ਤਾਂ ਹੁਣ ਮੇਰੀ ਗੱਲ ਸੁਣ ਹੁਣ ਜਿਹੜੀ ਮੈਂ ਤੁਹਾਨੂੰ ਉਸਤਾਦ ਜੀ ਗੱਲ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਏ ਤੁਹਾਨੂੰ ਦੱਸਾਂ ਇੱਕ ਕਰੈਕਟਰ ਦਾ ਤੁਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਓ ਕਿਸੇ ਨੂੰ ਨਹੀਂ ਪਤਾ। ਮੈਸੀ ਲਿਓਨਲ ਮੈਸੀ ਜਿਹੜਾ ਫੁੱਟਬਾਲਰ ਜਿਹੜਾ ਅੱਛਾ ਛੋਟਾ ਮੈਸੀ ਕੇ ਇਹਦਾ ਨਾਮ ਸੀਗਾ ਛੋਟਾ ਮੈਸੀ ਕੇ ਵੱਡਾ ਮੈਸੀ ਉਹ ਫਿਲਟਰ ਵਾਲਾ ਮੈਸੀ। ਉਸਤਾਦ ਜੀ ਮੈਸੀ ਫੁੱਟਬਾਲਰ ਦੀ ਮੈਨੂੰ ਪਤਾ ਬਾਲਰ ਜਿਹੜਾ ਉਸਤਾਦ ਜੀ ਉਹ ਪਤਾ ਮੈਨੂੰ ਇਹਦਾ ਨਾਮ ਸੀਗਾ ਸ਼ਕੂਰ ਮੈਲਸੀ। ਸਕੂਲ ਮੈਚ ਉਹ ਭਾਈ ਇਹ ਕਿਹਦਾ ਉਸਤਾਦ ਜੀ ਮੈਸੀ ਦਾ ਇਹ ਉਸਤਾਦ ਜੀ ਮੈਲਸੀ ਤੋਂ ਬਿਲੋਂਗ ਕਰਦਾ ਸੀਗਾ ਬਾਅਦ ਚ ਇਹ ਸ਼ਦਾਬ ਕਲੋਨੀ ਆ ਕੇ ਸ਼ਿਫਟ ਹੋ ਗਏ ਸੀ। ਉਹਦਾ ਨਾਮ ਲਿਓਨਲ ਮੈਸੀ ਆ। ਹਾਂਜੀ ਉਹ ਮੈਲਸੀ ਮੈਸੀ ਭਾਈ ਸ਼ਕੂਰ ਮੈਲਸੀ। ਇਦਾਂ ਫਿਰ ਮੰਮੀ ਤੈਨੂੰ ਦੱਸਾਂ ਇੱਕ ਉਹ ਗੱਲ ਯਾਰ ਇੱਕ ਮਿੰਟ ਪਹਿਲੇ ਉਹਦੀ ਮੈਲਸੀ ਉਹਨਾਂ ਦੇ ਭਾਈ ਪ੍ਰਾਪਰਟੀ ਦਾ ਰੋਲਾ ਬਣਿਆ ਸੀ ਚਾਚੀਆਂ ਤਾਇਆਂ ਦੇ ਨਾਲ। ਅੱਛਾ ਠੀਕ ਹੈ ਉਹਨਾਂ ਨੇ ਲਹਿਦਾ ਜਿਹੜੀ ਪ੍ਰਾਪਰਟੀ ਸੀ ਇੱਧਰ ਸ਼ਦਾਬ ਕਲੋਨੀ ਵਾਲੀ ਪ੍ਰਾਪਰਟੀ ਇਹਨਾਂ ਨੂੰ ਦੇ ਦਿੱਤੀ ਸੀ। ਠੀਕ ਹੈ ਨਾ ਇਹਦੇ ਵਾਲਦ ਸਾਹਿਬ ਬਹੁਤ ਉਹਦੇ ਖਿਲਾਫ ਸੀ ਉਸਤਾਦ ਜੀ ਬੜਾ ਮਾਰਦੇ ਹੁੰਦੇ ਸੀਗੇ। ਇਹ ਨਸਵਾਰ ਰੱਖਦਾ ਹੁੰਦਾ ਸੀ ਉਸਤਾਦ ਜੀ ਮੈਸੀ। ਹਾਂ ਮੈਸੀ ਯਾਰ ਉਹ ਤੇ ਅਰਜਨਟੀਨਾ ਉਹ ਦਾ ਯਾਰ ਮੈਂ ਤੈਨੂੰ ਦੱਸਣਾ ਨਾ ਕਿਸ ਤਰ੍ਹਾਂ ਗਿਆ ਵਾ ਇੱਥੇ ਹੀ ਗਿਆ ਵਾ ਸਾਡਾ ਕਲਾਸ ਫੈਲੋ ਨਾਲ ਪੜਿਆ ਵੀ ਯਾਰ ਇੱਥੋਂ ਬੜੇ ਬੰਦੇ ਗਏ ਨੇ ਕਿਹੜੀ ਗੱਲ ਹੁਣ ਉਹਨੇ ਪਤਾ ਕੀ ਉਸਤਾਦ ਜੀ ਕੀਤਾ ਹੁਣ ਦੇਖੋ ਇਹ ਗੱਲ ਨਾ ਕਿਸੇ ਨਾਲ ਕਰਨਾ ਮੈਂ ਤੁਹਾਨੂੰ ਕਹਿਣਾ ਉਸਤਾਦ ਜੀ 5-6 ਲੱਖ ਬੰਦਾ ਇਹਨਾਂ ਤੋਂ ਇਲਾਵਾ ਗੱਲ ਤੇਰੀ ਬਾਹਰ ਨਿਕਲਦੀ ਜਾ। ਆਹੋ ਸਹੀ ਗੱਲ ਉਸਤਾਦ ਜੀ ਉਹ ਅੱਬੂ ਦਾ ਖਿਲਾਫ ਸੀ ਕਹਿੰਦਾ ਪੁੱਤਰ ਨਸਵਾਰ ਨਾ ਰੱਖਿਆ ਕਰ ਸਿਗਰਟ ਸੂਰ ਨਾ ਪੀਆ ਕਰ। ਠੀਕ ਹੈ ਉਹਨੇ ਕਹਿਣਾ ਕਿ ਅੱਬਾ ਜੀ ਮੈਂ ਇੱਕ ਦਿਨ ਉਹਦੇ ਅੱਬੇ ਨੇ ਕਿਹਾ ਭਾਈ ਇਹ ਨਸਵਾਰ ਰੱਖਣੀ ਤਾਂ ਸਾਨੂੰ ਛੱਡ ਦੇ। ਫੇਰ ਉਸਤਾਦ ਜੀ ਉਹ ਡੰਕੀ ਲਾ ਕੇ ਗਿਆ ਸੀਗਾ ਬਾਹਰ ਅਰਜਨਟੀਨਾ ਨਹੀਂ ਗਿਆ ਕੋਇਟੇ ਵਾਲੀ ਸਾਈਡ ਤੋਂ ਪੜਿਆ ਗਿਆ ਸੀ ਉਸਤਾਦ ਜੀ। ਅੱਛਾ ਡੈਂਕੀ ਉਹ ਦੋਧੀਆਂ ਵਾਲੀ ਕਿ ਦੂਜੀ ਉਹ ਨਹੀਂ ਯਾਰ ਜਿਹੜੇ ਬਾਹਰ ਨਹੀਂ ਜਾਂਦੇ ਉਹਦਾ ਇੱਕ ਖੁਆਬ ਸੀ ਫੁੱਟਬਾਲ ਦਾ ਉਹਨੂੰ ਸ਼ੁਰੂ ਤੋਂ ਬੜਾ ਸ਼ੌਕ ਸੀਗਾ ਉਸਤਾਦ। ਅੱਛਾ ਡੈਂਕੀ ਲਾ ਕੇ ਫਿਰ ਕਿੱਦਾਂ ਉਹ ਪਹੁੰਚੇ? ਡੈਂਕੀ ਲਾ ਕੇ ਨਾ ਪਹਿਲੇ ਕੋਇਟਾ ਗਿਆ
ਠੀਕ ਹੈ ਨਾ। ਇੱਥੋਂ ਹੀ ਸਕੂਲੋਂ ਬੜੀ ਮਾਰ ਪੈਂਦੀ ਹੁੰਦੀ ਸੀ ਮੈਸੀ ਮੈਸੀ ਅੱਜ ਨੇ ਜਿੱਤਿਆ ਜਿਹੜਾ ਵਰਲਡ ਉਹ ਕੱਪ। ਸ਼ਕੂਰ ਉਹਦਾ ਨਾਮ ਸੀ, ਸ਼ਕੂਰ ਮੈਲਸੀ, ਠੀਕ ਹੈ ਨਾ। ਹੁਣ ਅਕਸਰ ਉਹਨੇ ਨਾ ਫਰੀਦ ਮੈਂ ਤੁਹਾਨੂੰ ਦੱਸਣਾ ਯਾਰ ਹੈ ਸਾਡਾ ਭਰਾ ਹੀ ਇਸਮੇ ਦਿਲ ਕਾ ਕਿਆ ਸ਼ਕੂਰ। ਸ਼ਕੂਰ ਉਸਤਾਦ ਜੀ ਸਾਡਾ ਮੇਰਾ ਕਲਾਸਮੇਟ ਹੁੰਦਾ ਸੀ ਨਾ, ਤੇ ਅਕਸਰ ਨਾ ਉਹਦਾ ਲੰਚ ਬਾਕਸ ਨਾ ਪਰਾਠਾ ਬੜੇ ਸ਼ੌਕ ਨਾਲ ਆਉਂਦਾ ਸੀ, ਗੋਭੀ ਵਾਲਾ, ਤੇ ਉਹਨੇ ਲੈ ਕੇ ਆਣਾ ਮੈਨੂੰ ਵੀ ਮੈਸੀ ਉਹਨੇ ਗੋਭੀ ਵਾਲਾ ਪਰਾਠਾ ਬੜੇ ਸ਼ੌਕ ਨਾਲ ਖਾਂਦਾ ਹੁੰਦਾ ਸੀ। ਉਹਦੇ ਲੰਚ ਬਾਕਸ 'ਚ ਉਹਨੇ ਪਰਾਠਾ ਅੱਧਾ ਖਾ ਕੇ ਨਾ ਬਾਕੀ ਅੱਧਾ ਮੈਨੂੰ ਦੇਣਾ ਨਾ, ਫੈਸਲਾ ਹੀ ਖਾਓ। ਮੈਂ ਕਿਹਾ ਤੂੰ ਕਿਤੇ ਯਾਰ ਮੈਂ ਫੁੱਟਬਾਲ ਦੀ ਪ੍ਰੈਕਟਿਸ ਕਰਨਾ। ਅੱਜ ਗੋਭੀ ਵਾਲੇ ਪਰਾਠੇ ਖਾ ਕੇ 2 ਮਿੰਟ ਬਾਅਦ ਇਹਨਾਂ ਨੂੰ ਮਾਸਟਰ ਸਕੂਲ ਕਲਾਸ ਚੋਂ ਕੱਢ ਦਿੰਦਾ ਸੀ। ਕਿਉਂ? ਇਹ ਪਰੇ ਨੁੱਕਰ ਤੇ ਜਾ ਕੇ ਬੈਠੇ ਹੁੰਦੇ ਸੀ ਖੁੱਲੀ ਜਗ੍ਹਾ ਤੇ। ਆਹੋ, ਉਹ ਨਹੀਂ, ਉਹ ਜਦੋਂ ਮੂੰਹ ਬੰਦ ਕਰਕੇ ਇੱਕ ਦੂਜੇ ਨਾਲ ਬਾਵਾਜ਼ੋ ਬੁਲੰਦ ਗੁਫ਼ਤਗੂ ਕਰਦੇ ਸੀ। ਅੱਛਾ, ਇੱਕ ਗੱਲ ਉਹ ਕਰਦਾ, ਇੱਕ ਉਹ ਠਾ ਠਾ। ਆਹੋ, ਚਲੋ ਯਾਰ ਠੀਕ ਹੋ ਗਿਆ। ਉਹ ਮੂਲੀਆਂ ਲਿਆਉਂਦੇ, ਉਹ ਮੂਲੀਆਂ ਲਿਆਉਂਦੇ, ਗੋਭੀ ਵਾਲੇ ਵੀ ਕਿਹੜਾ ਉਹ ਮੂਲੀਆਂ ਲਿਆਉਂਦੇ ਉਸਤਾਦ ਜੀ। ਹੋਰ ਉਸਤਾਦ ਜੀ ਉਹ ਕੋਇਟੇ ਤੋਂ ਫੜਿਆ ਗਿਆ ਸੀਗਾ, ਮੈਸੀ ਕੋਇਟਾ ਤੋਂ ਫੜਿਆ ਸੀ ਡੈਂਕੀ ਦਾ ਆ ਕੇ। ਤੇ ਮਾਸੀ ਉਹ ਸ਼ਕੂਰ, ਅੱਛਾ ਮੈਸੀ, ਸ਼ਕੂਰ ਮੈਲਸੀ ਅੱਛਾ ਸ਼ਕੂਰ ਮੈਲਸੀ, ਉਹਦਾ ਨਾਮ ਸੀ ਮੈਲਸੀ। ਉਹਨੂੰ ਕਹਿੰਦੇ ਸੀ ਮੈਲਸੀ ਤੋਂ ਬਿਲੋਂਗ ਕਰਦਾ ਸੀਗਾ, ਜਿਵੇਂ ਸ਼ਤਾਬਤ ਕਲੋਨੀ ਰਹਿੰਦਾ ਸੀ, ਡੈਂਗੀ ਲਾ ਕੇ ਕੋਇਟੇ ਚਲਾ ਗਿਆ ਅੱਗੇ। ਕੋਇਟੇ ਹੋਣਾ ਹੁਣ ਉਸਤਾਦ ਜੀ। ਹੁਣ ਉੱਥੇ ਬੜਾ ਕਹਿੰਦਾ ਮੈਨੂੰ ਤਸ਼ੱਦਦ ਹੋਇਆ, ਮੈਨੂੰ ਅਕਸਰ ਹੁੰਦੀ ਸੀ ਗੱਲਬਾਤ ਉਹਦੇ ਨਾਲ, ਲੇਕਿਨ ਹੁਣ ਬਾਅਦ ਚੋਂ ਨਹੀਂ ਹੋਈ। ਉਸਤਾਦ ਜੀ ਉਹ ਜਦੋਂ ਕੋਇਟਾ ਫੜਿਆ ਗਿਆ ਨਾ ਉਸਤਾਦ ਜੀ, ਪਠਾਣਾ ਨੇ ਨਾ ਉਹਨੂੰ ਬੰਨ ਦਿੱਤਾ ਫਰੀਦ। ਉਹਨੂੰ ਪੁੱਛਿਆ ਕਿ ਆਹੋ ਜੰਟਾ ਨੇ ਕਹਿੰਦੇ ਤੂੰ ਡੈਂਕੀ ਲਾ ਕੇ ਆਇਆ, ਤੈਨੂੰ ਹਿਆ ਨਹੀਂ ਆਈ, ਸ਼ਰਮ ਨਹੀਂ ਆਈ? ਏਦਾਂ ਪਠਾਨ ਕਿਹੜਾ ਪੰਜਾਬੀ ਬੋਲਦਾ ਉਸਤਾਦ ਜੀ ਉਹ ਇੰਝ ਹੀ ਕਹਿੰਦੇ ਹੁੰਦੇ ਸੀਗੇ। ਉਹ ਵਿੱਚ ਉਹ ਮੈਂ ਤੇ ਇੰਝ ਹੀ ਦੱਸਣਾ, ਹੁਣ ਮੈਂ ਉਹਨੂੰ ਦੱਸਾਂਗਾ ਅੱਛਾ ਫੇਰ तुम्हें शर्म नहीं आता, यह आता है, ये वो ਅੱਜ ਮੈਂ ਅੜ ਜਾਣਾ। ਪਠਾਣਾ ਨੇ ਨਾ ਉਸਤਾਦ ਜੀ ਉਹਨੂੰ ਕਹਿੰਦਾ ਬੰਨਿਆ, ਤੇ ਇਹਨੂੰ ਬੰਨਿਆ ਤੇ ਉਹ ਸਾਹਮਣੇ ਨਾ ਫੁੱਟਬਾਲ ਖੇਡ ਰਹੇ ਸੀਗੇ। ਓਏ ਜੰਸ਼ਨ ਦੇ ਸਾਹਮਣੇ ਪੁਲਿਸ ਵਾਲੇ ਜਾਂ ਪਠਾਨ? ਉਹ ਯਾਰ ਉਹ ਜਿਹੜੇ ਏਜੰਟ ਸੀਗੇ ਨਾ, ਜਿਹੜੇ ਬਾਹਰੋਂ ਫੜਦੇ ਸੀਗੇ, ਉਹਨੇ ਕਿਹਾ ਕਹਿੰਦਾ ਜਦੋਂ ਇੱਧਰ ਨੂੰ ਕਿੱਕ ਮਾਰਨੀ ਤੇ ਸੱਜੇ ਪੈਰ ਨਾਲ ਮਾਰਨੀ, ਜਦੋਂ ਇੱਧਰ ਨੂੰ ਮਾਰਨੀ ਤੇ ਖੱਬੇ ਪੈਰ ਨਾਲ ਮਾਰ। ਉਹਨਾਂ ਨੇ ਪਤਾ ਹੀ ਨਹੀਂ ਸੀ ਹੈਗਾ ਕਿਸੇ ਨੂੰ। ਇਹ ਕਿਸੇ ਨੂੰ ਵੀ ਨਹੀਂ ਸੀ ਪਤਾ। ਆਹੋ, ਫਿਰ ਉਹਨੇ ਭਾਈ ਐਟਮਾਂ ਕੀਤੀਆਂ ਫੁੱਟਬਾਲ ਦੇ ਨਾਲ ਉਸਤਾਦ ਜੀ। ਡਾਂਸਰ ਵੀ ਹੁੰਦਾ ਸੀ ਉਸਤਾਦ ਜੀ ਸਾਡੇ ਲਾਗੇ ਦੇ ਉੱਤੇ, ਮੈਲਸੀ ਡਾਂਸਰ ਵੀ ਹੁੰਦਾ ਸੀ। ਉਹ ਇੰਜ ਕਰਕੇ ਨਾ ਇੱਥੇ ਉਹਨੇ ਫੁੱਟਬਾਲ ਰੱਖਿਆ ਤੇ ਇੰਜ ਕਰਕੇ ਇੱਧਰ ਨੂੰ ਲੈ ਜਾਂਦਾ ਹੁੰਦਾ ਸੀ। ਇੰਨਾ ਉਹਨੂੰ ਤਜਰਬਾ ਫਰੀਦ। ਉਹਨਾਂ ਨੇ ਫਿਰ ਕਿਹਾ ਯਾਰ ਇਹ ਤੇ ਬੰਦਾ ਬੜੇ ਕੰਮ ਦਾ, ਇਹਨੂੰ ਬੜਾ, ਉਹਨਾਂ ਨੇ ਫਿਰ ਇਹਨੂੰ ਜਾਣ ਦਿੱਤਾ ਅੱਗੇ। ਅੱਛਾ, ਉੱਥੋਂ ਫਿਰ ਇੱਧਰ ਨਿਕਲ ਗਿਆ, ਅਰਜਨਟੀਨਾ ਚਲਾ ਗਿਆ ਉਸਤਾਦ ਜੀ। ਅਰਜਨਟੀਨਾ ਦੇ ਵਿੱਚ ਜਾ ਕੇ ਨਾ ਫੜਿਆ ਗਿਆ ਉਸਤਾਦ ਜੀ, ਉੱਥੇ ਵੀ ਡੈਂਕੀ ਲਾ ਗਿਆ। ਉਹ ਜੇਲ੍ਹ ਦਾ ਜਿਹੜਾ ਸੁਪਰੀਡੈਂਟ ਸੀਗਾ ਨਾ ਉਸਤਾਦ ਜੀ, ਉਹਦਾ ਬੱਚਾ ਫੁੱਟਬਾਲ ਖੇਡਦਾ ਹੁੰਦਾ ਸੀ। ਇਹ ਗੇਂਦ ਫੜ ਕੇ ਲਿਆਉਂਦਾ ਹੁੰਦਾ ਸੀ ਪਹਿਲੇ। ਅੱਛਾ ਸੀ, ਤੇ ਮੂੰਹ ਤੇ ਛਿੱਕੂ ਨਹੀਂ ਪਾਉਂਦੇ? ਨਹੀਂ, ਇਹ ਗੇਂਦ ਫੜ ਕੇ ਲਿਆਉਂਦਾ ਹੁੰਦਾ ਸੀ, ਫੁੱਟਬਾਲ ਖੇਡਦਾ ਹੁੰਦਾ ਸੀਗਾ। ਫਿਰ ਉਹਦੇ ਬੱਚੇ ਨੇ ਕਿੱਕ ਮਾਰੀ, ਇਹਨੇ ਦੱਸਿਆ ਉਹਨੂੰ ਕਿ ਬੇਟਾ ਐਸੇ ਨਹੀਂ, ਐਸੇ ਮਾਰਤੇ ਹੈ ਕਿੱਕ। ਸ਼ਕੂਰ ਮੈਲਸੀ ਨੇ, ਸ਼ਕੂਰ ਮੈਲਸੀ ਨੇ, ਠੀਕ ਹੈ ਨਾ। ਉਹਨੂੰ ਦੱਸਿਆ, ਉਹਨੇ ਭਾਈ ਕਿੱਕ ਮਾਰਨੀ ਦੱਸੀ, ਉਹਨੇ ਕਿਹਾ ਸੁਪਰੀਡੈਂਟ ਕਹਿੰਦਾ ਹੋਇਆ ਤੇ ਪਤਾ ਹੀ ਬੜਾ ਕਾਰਾਮਦ ਆ। ਉਹਨੇ ਫਿਰ ਭਾਈ ਇਹਦੀ ਗੱਲ ਕਰਾਈ ਅਰਜਨਟੀਨਾ ਦੀ ਟੀਮ ਦੇ ਵਿੱਚ। ਫਿਰ ਉਸ ਤੋਂ ਬਾਅਦ ਵਰਲਡ ਕੱਪ ਜਿੱਤਿਆ। ਇਹਦੇ ਵਾਲਦ ਸਾਹਿਬ ਕਹਿੰਦੇ, ਇਹਦੇ ਬੂਰ ਕਿਹਾ ਵੇ, ਕਹਿੰਦਾ ਤੈਨੂੰ ਰੁਕਤੇ ਦੇ ਦੇ ਯਾਰ। ਅਗਲੀ ਗੱਲ ਸ਼ੁਰੂ ਕਰ, ਮੰਮੀ ਲੰਮੇ ਪੈਣਾ ਯਾਰ। ਚਲੋ ਠੀਕ ਹੋ ਗਿਆ, ਚਲੋ ਠੀਕ। ਫਿਰ ਇਹਨਾਂ ਦੀ ਬਰਾਦਰੀ ਕੀ ਸੀ ਮੈਲਸੀ? ਰਾਈ ਸੀਗੇ, ਰਾਈ ਸੀ। ਆਹੋ ਨਾ ਕਰ ਯਾਰ, ਉਹ ਰਾਈ ਹੈ ਜਿਹਨੂੰ ਮਰਦੀ ਪੁੱਛ ਲੈ, ਸ਼ਕੂਰ ਮੈਲਸੀ। ਆਹੋ, ਜਦੋਂ ਗੇਂਦ ਨੂੰ ਫਟੋਡ ਮਾਰਦਾ ਲੱਗਦਾ ਵੀ ਰਾਈ। ਹੁਣ ਉਹਦੇ ਵਾਲਦ ਸਾਹਿਬ ਕਹਿੰਦੇ ਸੀ ਯਾਰ ਘਰ ਆ ਜਾ, ਤੈਨੂੰ ਕੁਛ ਨਹੀਂ ਕਹਿੰਦੇ। ਯਾਰ ਇਦਾਂ ਤੇ ਫਿਰ ਸ਼ੁਐਬ ਅਖਤਰ ਜਿਹੜਾ ਵਾ, ਤੈਨੂੰ ਪਤਾ ਉਹ ਥੋਪੀਆ ਦਾ ਵਾ। ਅਖਤਰਾਬਾਦ ਦਾ ਕਹਿ ਦਿੰਦਾ ਨਾ, ਮੰਨ ਵੀ ਲੈਣਾ ਸੀ। ਆ ਟਰੰਪ ਸਾਈ ਉੱਠੋ, ਕੀ ਹੋ ਗਿਆ ਆ ਜੀ? ਜਿਹੜਾ ਟਰੰਪ ਆ, ਇਹਦਾ ਭਲਾ ਕਾਤੋਂ ਨਾ ਪਿਆ ਟਰੰਪ? ਕਿਉਂ? ਇਹ ਨਾ ਇਹਨੂੰ ਗਾਣ ਦਾ ਬੜਾ ਸ਼ੌਕ ਸੀ। ਟਰੰਪ ਟੈਂਪੋ 'ਚ ਨਸੀ ਵਜਾਉਂਦਾ, ਉੱਥੋਂ ਹੀ ਇਹਨਾਂ ਨੇ ਇਹਨੂੰ ਕਿਹਾ ਇਹਨੂੰ ਅੱਜ ਤੋਂ ਬਾਅਦ ਟਰੰਪ ਕਿਹਾ ਕਰਨਾ। ਟੈਂਪੋ ਤੋਂ ਬਾਹਰ ਹੋ ਜਾਂਦਾ ਸੀ, ਪਤਾ ਨਹੀਂ ਚੱਲਦਾ। ਆਹੋ ਚਲੋ ਠੀਕ ਹੋ ਗਿਆ। ਇਹ ਗੱਲ ਕਿੱਧਰ? ਹੁਣ ਮੈਂ ਉਹਨੂੰ ਬੁਲਾਣਾ ਹੈ ਉਸਤਾਦ ਜੀ ਇੱਥੇ ਆਪਣੇ ਸ਼ੋਅ 'ਚ। ਕਿਹਨੂੰ? ਮੈਲਸੀ ਨੂੰ। ਉਹ ਯਾਰ ਉਹਨੇ ਆਣਾ, ਮੈਨੂੰ ਛੁੱਟੀਆਂ ਹੋਈਆਂ, ਹੁਣ ਵਰਲਡ ਕੱਪ ਜਿੱਤਿਆ ਨਾ, ਉਹਨੇ ਸਿੱਧਾ ਆਣਾ ਵਾ ਮੈਲਸੀ। ਪਤਾ ਨਹੀਂ ਇੱਥੇ ਮੈਂ ਲੈ ਕੇ ਆਣਾ, ਤੁਹਾਨੂੰ ਯਕੀਨ ਆ ਜਾਏਗਾ। ਪਤਾ ਨਹੀਂ ਕਿਹੜੀ ਗੱਲ ਕਰਦਾ। ਉਹ ਕੰਮ ਕਰ, ਤੈਨੂੰ ਪਤਾ ਹੀ ਨਹੀਂ। ਲਾਸ਼ ਕਰਕੇ ਰੱਖਦੀ ਭਾਂਦੀ ਵੇ ਤੂੰ। ਐਸੀ ਗੱਲ ਚਲੋ ਭਾਈ ਨੂੰ ਬਸ ਮੁੱਕ ਗਈ। ਮੋਗੀ ਕੋਈ ਐਸੀ ਗੱਲ ਹੈ ਜਿਹੜੀ ਛੱਡ ਦਿਆ ਕਰੋ ਉਸਤਾਦ ਜੀ, ਤੁਸੀਂ ਤੇ ਬਿਲਕੁਲ ਨਾ ਬੰਦੇ ਨੂੰ ਜ਼ਲੀਲ ਕਰਕੇ ਰੱਖ ਦਿੰਦੇ। ਇੱਕ ਸੱਚਾ ਵਾਕਿਆ ਦੱਸਿਆ ਜ਼ਿੰਦਗੀ ਦਾ। ਉਹ ਤੁਹਾਨੂੰ ਮੈਂ ਦੱਸਣ ਡਿਆ ਵਾ ਕਿ ਯਾਰ ਸਾਡੇ ਫੈਸਲਾਬਾਦ ਦੀ ਸੁਗਾਤਾਂ, ਮਾਸ਼ਾਅੱਲਾ ਦੁਨੀਆ ਤੇ ਨਾਮ ਕਮਾ, ਦੁਨੀਆ ਦਾ ਨਾਮ ਹੈ ਉਹਦਾ। ਇਹੀ ਹੁਣ ਪਾਕਿਸਤਾਨ 'ਚ ਹੁੰਦਾ, ਫੈਸਲਾਬਾਦ ਉਹਨੂੰ ਖੇਡਦਾ। ਚਲੋ ਵਰਲਡ ਕੱਪ ਫੈਸਲਾਬਾਦ ਆ ਜਾਂਦਾ। ਸਹੀ ਗੱਲ। ਨਹੀਂ ਉਹ ਹੁਣ ਆਪਣੇ ਅੱਬੇ ਨਾਲ ਸੁਲਾਹ ਹੋ ਗਈ ਉਹਦੀ ਕਿ ਨਹੀਂ? ਉਹਦੇ ਹੁਣ ਉਹਨੇ ਛੁੱਟੀਆਂ ਤੇ ਆਣਾ ਉਸਤਾਦ ਜੀ, ਛੁੱਟੀਆਂ ਹੋਈਆਂ। ਨਾ ਟੀ ਟਾਈਮ ਚ ਉਹਨੂੰ ਮੈਸੀ ਨੂੰ ਉੱਥੋਂ ਚਾਹ ਪਿਲਾਈ ਸੀ ਭਾਈ ਆਰਬ ਕੋ। ਉਹ ਯਾਰ ਮੈਂ ਤੁਹਾਨੂੰ ਇੱਥੇ ਲੈ ਕੇ ਆਵਾਂਗਾ ਨਾ, ਤੈਨੂੰ ਫੇਰ ਯਕੀਨ ਹੈ। ਯਾਰ ਵਸੀਮ ਅਕਰਮ ਜਿਹੜਾ ਸੀ ਉਹ, ਆਹੋ ਇਹ ਬ੍ਰਾਜ਼ੀਲ ਦਾ ਸੀ ਨਾ, ਤੇ ਇੱਥੇ ਐਮਬੈਸੀ ਦੇ ਵਿੱਚ ਇਹ ਸਵੀਪਰ ਸੀ, ਪਾਕਿਸਤਾਨੀ ਐਮਬੈਸੀ ਦੇ ਵਿੱਚ। ਤੇ ਇਹਨੂੰ ਇਦਾਂ ਹੀ ਤਲਕ ਵਾਸਤੇ ਵਾਲਿਆਂ ਨੇ ਕਿਹਾ ਵੀ ਚਲੋ ਆਓ ਤੈਨੂੰ, ਉਹ ਇਹਨੇ ਗੇਂਦ ਸੁੱਟੀ
ਤੇ ਉਹ ਬੜੀ ਘੁੰਮ ਕੇ ਗਈ, ਸਵਿੰਗ ਹੋਈ। ਸਵਿੰਗ ਹੋਈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਯਾਰ ਤੂੰ ਆਇਆ, ਤੂੰ ਤੈਨੂੰ ਮੈਂ ਅਸੀਂ ਇਹਦਾ ਗੁੱਟ ਵਿੰਗਾ ਸੀ ਨਾ, ਫਿਰ ਉਸ ਤੋਂ ਬਾਅਦ ਮਾਸ਼ਾਅੱਲਾ ਕਰਾਉਣ ਲੱਗ ਪਿਆ ਕਹਿੰਦਾ, ਤੇ ਇਦਾਂ ਹੀ ਮਤਲਬ ਬਣ ਗਿਆ। ਓਏ ਚੁੱਪ ਕਰ ਮੈਂ ਨਾ ਐਵੇਂ ਓਏ ਚੁੱਪ ਕਰ ਜਾ ਉਸਤਾਦ ਨਾ। ਦਾ ਮੈਨੂੰ ਇਹਨਾਂ ਦੇ ਮੈਸੀ ਦੇ ਰਿਸ਼ਤੇਦਾਰਾਂ ਦਾ ਵੀ ਪਤਾ ਵਾ। ਕਿਹੜੇ? ਆ ਗੁੱਡ ਫਲੈਕ ਵਾਲੇ ਇਹਨਾਂ ਦੇ ਰਿਸ਼ਤੇਦਾਰ ਆ ਮੈਸੀ ਦੇ। ਆਹੋ ਤਾਂ ਜੀ ਚਾਦਰ ਲੈ ਲਓ, ਤੁਸੀਂ ਲੇਟ ਜੋ। ਫੈਸਲ ਕੀ ਗੱਲ ਇੱਕ ਮਿੰਟ ਉਸਤਾਦ ਤੇ ਮੱਖੀਆਂ ਪੈਣ ਡਈਆਂ ਫੈਸਲ ਇੱਕ ਮਿੰਟ ਇੰਜ ਕਰ। ਤੁਸੀਂ ਚਪੇੜ ਮਾਰ। ਨਹੀਂ ਮੈਂ ਚਪੇੜ ਨਹੀਂ, ਮੈਂ ਬਤਾ ਤੈਨੂੰ ਜਾਦੂ ਦਿਖਾਉਣਾ, ਇੱਥੇ ਹੱਥ ਰੱਖਣੇ ਤੂੰ, ਠੀਕ ਹੈ? ਹਾਂ। ਤੂੰ ਐਸ ਉਂਗਲ ਨਾਲ ਵੇਖੀ ਜਾਣਾ। ਹਾਂ। 3 ਗਿਣ। 3 ਨਹੀਂ 1 2 3 ਗਿਣ। 1 ਇਹਦਾ 2 ਧਿਆਨ ਨਹੀਂ ਇੱਧਰ ਕਰਨਾ। 1 2 3 ਮੈਨੂੰ ਪਤਾ ਸੀ ਨਾ, ਜਾਦੂ, ਮੈਨੂੰ ਪਤਾ ਸੀਗਾ, ਮੈਨੂੰ ਪਤਾ ਸੀ ਚਪੇੜ ਮਾਰ। ਜਾਦੂ। ਅੱਛਾ ਦਾਦਾ ਜੀ ਨੇ ਕੀ ਕੀਤਾ ਸੀ? ਉਸਤਾਦ ਜੀ ਇਹ ਨਾ ਸਾਡੇ ਨਾ ਮੁਲਾਜ਼ਮ ਹੁੰਦੇ ਸੀ, ਦਾਦਾ ਜੀ ਦੇ ਸ਼ੇਖ ਚੀਮੇ, ਉਹਨਾਂ ਸਾਡੀਆਂ ਪੈਲੀਆਂ ਨੂੰ ਪਾਣੀ ਪੂਣੀ ਲਾਉਂਦੇ ਹੁੰਦੇ ਸੀਗੇ। ਤੁਹਾਡੀਆਂ ਪੈਲੀਆਂ ਆਹੋ ਪੈਲੀਆਂ ਨਾ ਇਹਨਾਂ ਨੇ ਰੱਖੀਆਂ ਹੁੰਦੀਆਂ। ਯਾਰ ਮੇਰੀ ਗੱਲ ਸੁਣਨਾ, ਆਹੋ ਇਹਨਾਂ ਦੀਆਂ ਪੈਲੀਆਂ ਨੂੰ ਅਸੀਂ ਲਾਉਂਦੇ ਸੀ ਪਾਣੀ। ਨਹੀਂ ਤੁਸੀਂ ਨਹੀਂ, ਚੀਮੇ ਲਾਉਂਦੇ ਸੀ, ਅਸੀਂ ਲਾਉਂਦੇ ਸੀ। ਚਲੋ ਕੋਈ ਗੱਲ ਨਹੀਂ। ਠੀਕ ਹੈ ਨਾ, ਜ਼ਮੀਨਾਂ ਨੂੰ ਨਾ ਪਾਣੀ ਪੂਣੀ ਲਾਉਣ ਵਾਸਤੇ ਰੱਖੇ ਹੋਏ ਸੀਗੇ ਉਹ ਵੀ ਹੈ ਨਾ। ਗੁੱਜਰ ਵੀ ਹੋਣਾ ਕੋਈ ਵਿੱਚ? ਨਹੀਂ ਗੁਜਰ ਗਾਜਰ ਅਸੀਂ ਕੋਈ ਚਲੋ ਨਹੀਂ ਸੀ। ਜਲਾਇਆ ਕੋਈ? ਗੱਜਰ ਕੀ ਹੋਇਆ? ਗੁੱਜਰ ਤੇ ਕਹਿ ਲਿਆ, ਗੱਜਰ ਕੀ? ਮੈਂ ਮੇਰੇ ਨਾਲ ਨਹੀਂ ਰੰਗਬਾਜ਼ੀ ਐਂਡ ਕੀ ਬਿਲਕੁਲ। ਹੋ ਜਾਏਗਾ? ਐਂਡ ਕੀ ਹੋ ਜਾਏਗਾ? ਗਰਦਨ ਫੜਨ ਨਾਲ ਕੀ ਹੋ ਜਾਏਗਾ? ਮੈਂ ਨਹੀਂ ਮੈਂ ਤੈਨੂੰ ਕੋ ਮਾਰ ਦਾਂਗਾ ਜਾਂ ਤੈਨੂੰ ਕੁਝ ਕਹਿ ਲਾਂਗਾ? ਮੈਨੂੰ ਮਾਰ ਸਕਦਾ ਤੂੰ? ਤੈਨੂੰ ਮੈਂ ਕੁਝ ਕਿਹਾ ਵਾ? ਚੱਲ ਉਧਰ ਸ਼ੇਖਾ ਚੀਮੇ ਵਾਲੇ, ਇੱਧਰ ਨਹੀਂ। ਚੱਲ ਮੇਰਾ ਚੱਲ। ਲੈ ਸ਼ੇਖਾ ਚੀਮੇ ਵਾਲਾ ਲੱਗਦਾ, ਚੱਲ ਉਧਰ ਸ਼ੇਖਾ ਚੀਮੇ ਵਾਲਾ। ਵਾਹ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਹੁੰਦੇ। ਦੱਸ ਯਾਸਰ ਅਰਫਾਤ ਬਣਿਆ ਕਿਦੋਂ? ਚੱਲ ਉਧਰ ਕਹਿੰਦਾ ਸ਼ੇਖਾ ਚੀਮੇ। ਜੀ ਜੀ ਚੱਲ ਬਈ। ਕਹਿੰਦਾ ਜੀ ਪੈਲੀਆਂ ਮੇਰੀਆਂ, ਜਿੱਥੇ ਰਹਿੰਦੇ ਹੋ ਉੱਥੇ ਸਿਰਫ ਅੱਧਾ ਘੰਟਾ ਦਿਨ ਚੜਦਾ, ਬਾਕੀ ਹਨੇਰਾ ਹੀ ਹੁੰਦਾ। ਮੈਂ ਥੋਪੀਏ ਚ ਰਹਿਣਾ ਵਾ। ਯਾਰ ਥੋਪੀਆਂ ਤੇ ਨਾ ਪਾ ਸਾਡੇ ਤੇ। ਨੀਵਾਂ ਨਾ ਮਕਾਨ। ਅੱਛਾ ਦਾਦਾ ਅੱਛਾ ਜੀ, ਤੇਰੀਆਂ ਪੈਲੀਆਂ ਸੀ? ਉਸਤਾਦ ਜੀ ਮੈਨੂੰ ਨਹੀਂ ਮਜ਼ਾ ਆ ਰਿਹਾ। ਕਿੰਨੀਆਂ ਪੈਲੀਆਂ ਸੀ ਤੁਹਾਡੀਆਂ? ਤਾਂ ਇਹ ਜ਼ਮੀਨ ਤੇ ਕਾਫੀ ਸੀ ਸਾਡੀ, ਅੱਛਾ ਪੁਰਾਣੇ ਵਕਤਾਂ ਦੀ ਗੱਲ ਹੈ। ਤੇ ਉਹ ਨਾ ਦਾਦਾ ਜੀ ਨੇ ਕਿਹਾ ਉਹਨਾਂ ਨੂੰ ਕਿ ਤੁਸੀਂ ਇਹਨਾਂ ਪੈਲੀਆਂ ਨੂੰ ਪਾਣੀ ਲਾਣਾ, ਤੇ ਉਹ ਕਹਿੰਦੇ ਸੀਗੇ, ਜਿੱਥੋਂ ਮੈਨੂੰ ਡਰ ਲੱਗਣਾ ਸ਼ੁਰੂ ਹੋਇਆ, ਮੈਂ ਦਾਦਾ ਜੀ ਕੋਲ ਗੱਲ ਸੁਣੀ ਸੀ ਕਿ ਉਹ ਕਹਿੰਦੇ ਸੀ ਨਹੀਂ ਤੁਹਾਡੀ ਜਿਹੜੀ ਜ਼ਮੀਨ ਹੈ ਨਾ ਭਾਰੀ ਹੈਗੀ। ਉਹ ਕਿਸੇ ਕੋਲੋਂ ਚੁੱਕੀ ਨਹੀਂ ਸੀ ਜਾਂਦੀ ਭਾਈ। ਨਹੀਂ ਭਾਰੀ ਹੁੰਦੀ ਜ਼ਮੀਨ। ਆਹੋ ਭਾਈ ਉਹ ਭਾਰੀ ਹੋਣੀ ਆ। ਜ਼ਮੀਨ ਉਸਤਾਦ ਜੀ ਦਲਦਲ ਤੇ ਇਹਨਾਂ ਨੇ ਲਈ ਸੀ, ਉਹ ਭਾਰੀ ਬਹੁਤ ਸੀ ਪਾਣੀ। ਯਾਰ ਮੇਰੀ ਗੱਲ ਸੁਣਨਾ, ਜਦੋਂ ਪੈਲੀਆਂ ਉੱਡ ਜਾਣ ਨਾ ਹਾਂਜੀ ਉਦੋਂ ਭਾਰ ਮਹਿਸੂਸ ਹੋਣ ਲੱਗ ਪੈਂਦਾ। ਸਹੀ ਗੱਲ। ਜੰਮਦੀਆਂ ਪੈਲੀਆਂ ਦਾ ਭਾਰ ਹੁੰਦਾ ਭਾਈ। ਹਾਂ ਸਹੀ ਗੱਲ। ਕੋਈ ਗੱਲ। ਪੈਲੀਆਂ ਵਾਲੇ ਘਰ ਵੱਟੇ ਵੀ ਤੇ ਆਉਂਦੇ ਨੇ। ਕਾਸ਼ ਤੁਹਾਡੇ ਮੁਰੱਬੇ ਹੁੰਦੇ, ਪੈਲੀਆਂ ਨਾ ਹੁੰਦੀਆਂ। ਪੈਲੀਆਂ ਦਾ ਨਾ ਤੁਸੀਂ ਕੋਈ ਦੇਖ ਦੂਖ ਕੇ ਨਾ ਕਿਸੇ ਪਾਰਕ ਨਾਲ ਕੋਈ ਕਰੋ ਹਿਸਾਬ ਪਤਾ। ਪਾਰਕ ਨਾਲ ਹੀ ਸੀਗਾ। ਆਹੋ ਤੇ ਫਿਰ ਉਹ ਠੀਕ ਹੈ। ਪਾਰਕ ਅਕਸਰ ਕੰਨ ਟੱਪ ਕੇ ਆਏ ਨਾ ਉਹਨਾਂ ਦੇ। ਉਹ ਨਹੀਂ ਰੌਲਾ ਤੇ ਕਮਾਦਾਂ ਦਾ ਇਹਨਾਂ ਨਾਲ ਰਿਹਾ। ਨਹੀਂ ਉਹ ਗੱਲ ਨਾ ਕਰੀ। ਕਮਾਦਾਂ ਦਾ ਤੇ ਕੇਸ ਵੀ ਚੱਲਦਾ ਰਿਹਾ। ਆਹੋ ਸਹੀ ਗੱਲ। ਇਹਨਾਂ ਦੀਆਂ ਪੈਲੀਆਂ ਸੀ, ਇਹਨਾਂ ਨੇ ਇੱਕ ਕਾਨੂੰਨੀ ਨਾਲ ਪੰਗਾ ਲਿਆ, ਉਹ ਚੰਬਿਆ ਉਹਨਾਂ ਨੇ। ਅੱਛਾ ਫੇਰ ਯਾਰ ਅੱਗੇ ਤੇ ਗੱਲ ਕਰ। ਸਹੀ ਹੋ ਜੋ ਭੌਂਕੀ। ਅੱਛਾ ਯਾਰ ਚੁੱਪ ਕਰੋ ਯਾਰ, ਬਕਵਾਸ ਯਾਰ ਚੁੱਪ ਕਰੋ ਯਾਰ। ਚੱਲ ਉਸਤਾਦ ਜੀ ਉਹ ਨਾ ਪਤਾ ਗੱਲ ਕੀ, ਜਿਹੜੀ ਮੈਂ ਗੱਲ ਕਰਦਾ ਹੁੰਦਾ ਯਾਰ ਉਦੋਂ ਚੱਲ ਸ਼ੁਰੂ ਕਰ। ਬਾਹਰ ਨਾ ਕਰਿਆ ਕਰੋ ਗੱਲ, ਗੱਲ ਚੱਲਿਆ ਕਰੋ। ਬਾਹਰ ਨਹੀਂ ਕਰਦੇ। ਚੱਲ ਉਸਤਾਦ ਜੀ ਨਾ ਦਾਦਾ ਜੀ ਨੇ ਇੱਕ ਦਿਨ ਨਾ ਉਹਨਾਂ ਨੂੰ ਕਿਹਾ ਕਿ ਪਾਣੀ ਲਾਣਾ ਹੈਗਾ ਪੈਲੀਆਂ ਨੂੰ। ਓਕੇ। ਤੇ ਉਹ ਜਿਹੜੇ ਸਾਡੇ ਕਾਮੇ ਸੀ ਨਾ, ਉਹ ਕਹਿੰਦੇ ਕਿ ਦਾਦਾ ਜੀ ਅਸੀਂ ਨਹੀਂ ਇੰਨੀ ਕਿ ਲਾ ਸਕਦੇ, ਤੁਹਾਡੀ ਜ਼ਮੀਨ ਜਿਹੜੀ ਨਾ ਭਾਰੀ ਹੈਗੀ ਹੈ। ਓਏ ਅੱਛਾ ਪਾਣੀ ਲੱਗ ਕੇ ਹੋਰ ਭਾਰੀ ਹੋ ਜਾਣੀ ਸੀ। ਉਹਨਾਂ ਨੇ ਕਿਹਾ ਕੀ ਭਾਰੀ? ਸੇਬ ਜ਼ਦਾ ਨੂੰ ਭਾਰੀ ਕਹਿੰਦੇ ਨੇ, ਜਾਂ ਬਾਹਰਲੀਆਂ ਛਾਵਾਂ ਜਿਹੜੀਆਂ ਹੁੰਦੀਆਂ। ਮੈਂ ਉਦੋਂ ਤਾਂ ਸਮਝਦਾ ਜ਼ਮੀਨ 'ਚ ਸਿੱਕਲ। ਨਹੀਂ ਉਹ ਭਾਰੀ ਸੀਗੀ। ਅੱਛਾ ਦਾਦਾ ਜੀ ਕਹਿੰਦੇ ਨਾ ਲਾਓ, ਮੈਂ ਆਪ ਲਾਵਾਂਗਾ। ਉਹਨਾਂ ਨੂੰ ਛੁੱਟੀ ਕਰਾਤੀ। ਕੰਮ ਤੋਂ ਕੱਢਤਾ? ਕੱਢਿਆ ਨਹੀਂ, ਛੁੱਟੀ ਕਰਾਈ। ਅੱਛਾ। ਇੱਕ ਦੋ ਦਿਨਾਂ ਦੀ। ਆਹੋ ਦਾਦਾ ਜੀ ਦਾਦੇ ਨੇ ਕਿਹਾ ਦਫਾ ਹੋ ਜਾਓ, ਮੈਂ ਪਾਣੀ ਆਪ ਲਾ ਲਾਂਗਾ, ਫਿਰ ਤੁਸੀਂ ਆ ਜਾਣਾ। ਜਿੱਦਾਂ ਇੱਕ ਸਰਪੰਚ ਸਾਨੂੰ ਕਹਿੰਦੇ ਨੇ ਮੈਂ ਤੁਸੀਂ ਮੈਂ ਕਰਦਾ। ਨਹੀਂ ਦਾਦਾ ਜੀ ਨੇ ਦਾਦਾ ਜੀ ਨੇ ਉਹਨਾਂ ਨੂੰ ਭੇਜਤਾ ਕਿ ਵੀ ਅੱਜ ਤੋਂ ਬਾਅਦ ਨਾ ਆਣਾ ਤੁਸੀਂ, ਠੀਕ ਹੈ। ਸਾਜੀ ਦਾਦਾ ਜੀ ਰਾਤੀ ਹੈ ਨਾ ਲੋਡੇ ਵੇਲੇ ਹੁੰਦਾ ਸੀ, 2 ਵਜੇ ਤੋਂ ਲੈ ਕੇ 4 ਵਜੇ ਤੱਕ ਪਾਣੀ ਆਉਂਦਾ ਹੁੰਦਾ ਸੀਗਾ, ਤੇ ਉਹ ਪੈਲੀ ਨੂੰ ਲੱਗਦਾ ਹੁੰਦਾ ਸੀ। ਦਾਦਾ ਜੀ ਕਈ ਲੈ ਕੇ ਨਾ ਭਾਈ ਚਲੇ, ਕਹਿੰਦੇ ਮੈਂ ਅੱਜ ਕੀ ਆਪ ਲਾਣਾ, ਵੇਖਣਾ ਕਿਹੜਾ ਬਾਰੇ। ਤੈਨੂੰ ਪਤਾ ਫਰੀ ਡਰ ਤੇ ਸਾਡੇ ਖਾਨਦਾਨ ਚ ਹੈ ਹੀ ਨਹੀਂ ਉਹ ਤੂੰ ਦੱਸਿਆ ਹੀ ਨਹੀਂ, ਤੈਨੂੰ ਪਤਾ ਸੀ? ਨਹੀਂ ਮੈਨੂੰ ਵੀ ਹੁਣ ਹੀ ਪਤਾ ਲੱਗਾ ਵਾ। ਅੱਛਾ ਦਾਦਾ ਜੀ ਚਲੇ ਗਏ। ਅੱਛਾ ਦਾਦਾ ਜੀ ਚਲੇ ਗਏ, 2 ਤੋਂ 4 ਪਾਣੀ ਆਉਂਦਾ ਸੀ ਤੇ ਦਾਦਾ ਜੀ ਕਈ ਲੈ ਕੇ ਚਲੇ ਗਏ। ਠੀਕ ਹਾਂ। ਉਸਤਾਦ ਜੀ ਹੁਣ ਦਾਦਾ ਜੀ ਨੇ ਇਹ ਵੀ ਸੁਣਿਆ ਸੀਗਾ ਕਿ ਜਿਹੜਾ ਸਮੋਕਰ ਹੁੰਦਾ ਨਾ, ਸਿਗਰਟ ਪੀਣ ਵਾਲਾ ਹੁੰਦਾ, ਫਰੀ ਤੁਸੀਂ ਸਿਗਰਟ ਲਾਇਆ ਹੋਵੇਗਾ, ਸੇਬਜ਼ਾਦਾ ਚੀਜ਼ ਛੋਲੇ ਤੋਂ ਡਰਦੀ ਹੈ, ਉਹ ਨਹੀਂ ਆਏਗੀ ਤੁਹਾਡੇ ਕੋਲ। ਓਕੇ। ਹੁਣ ਦਾਦਾ ਜੀ ਉਹ ਸਿਗਰਟ ਆਇਆ ਸੀ, ਤੇ ਦਾਦਾ ਜੀ ਨੇ ਭਾਈ ਉਹ ਖਾਲੇ ਦੇ ਵਿੱਚ ਕਈ ਮਾਰੀ ਨਾ, ਤੇ ਘੁੰਗਰੋਂ ਦੀ ਆਵਾਜ਼ ਆਈ, ਛਨ ਨਾ ਖਾਲੇ ਚੋਂ। ਆਹੋ ਉਹ ਕਿਤੇ ਦਾਦੀ ਫਿਰਨ ਦੀ ਹੋਣੀ।
ਉਸਤਾਦ ਜੀ ਵੇਖ ਲਓ ਕਈ ਜ਼ਮੀਨ ਤੇ ਹੀ ਮਾਰੀ ਸੀ ਕਿ ਆਪਣੀ ਲੱਤ ਨੂੰ ਹੀ ਮਾਰ ਲਈ ਸੀ ਘੁੰਗਰੂ ਆ ਤੇ ਘੁੰਗਰੂ ਟੁੱਟ ਗਏ। ਅੱਛਾ ਚਲੋ ਕੋਈ ਨਹੀਂ ਯਾਰ, ਵਿੱਚ ਨਹੀਂ, ਮੈਂ ਨਹੀਂ ਵਿੱਚ ਕਰਦੇ ਰਹੇ। ਤੁਸੀਂ ਆਪਣਾ ਸ਼ੌਕ ਅੱਲਾ ਮਾਫੀ ਦੇਵੇ, ਕੋਈ ਨਹੀਂ ਚੱਲ ਤੁਸੀਂ ਕਰੋ ਸ਼ੌਕ ਯਾਰ। ਤੂੰ ਮੈਂ ਨਹੀਂ ਕਰਨਾ ਉਸਤਾਦ ਤੂੰ ਜੀ। ਨਾਜ਼ਰੀਨ ਨੂੰ ਸੁਣਾਉਣਾ ਉਹ ਇੰਨੇ ਬੰਦਿਆਂ ਨੂੰ ਸਾਨੂੰ ਇਹਨੂੰ ਸੁਣਾਣਾ ਇਹ ਵਿੱਚ ਤੈਨੂੰ ਪਤਾ ਮਾਰਦੇ ਨੇ, ਮਾਰਨ ਦੇ ਤੂੰ ਆਪਣਾ ਅੱਛਾ ਘੁੰਗਰੋ ਦੀ ਆਵਾਜ਼ ਤੋਂ ਅੱਗੇ ਘੁੰਗਰੋ ਦੀ ਆਵਾਜ਼। ਉਸਤਾਦ ਜੀ ਦਾਦਾ ਜੀ ਨੇ ਕਈ ਮਾਰੀ ਨਾ ਤੇ ਘੁੰਗਰੂਆਂ ਦੀ ਆਵਾਜ਼ ਆਈ ਛੰਨ ਛੰਨ। ਅੱਛਾ ਨਾਚ ਮੇਰੀ ਜਾਨ ਨਾਚ ਨਾਚ ਛਨ। ਨਹੀਂ ਇਕੱਲੇ ਘੁੰਗਰੂਆਂ ਦੀ, ਕੱਲੇ ਘੁੰਗਰੂ ਸੁਖਵਿੰਦਰ ਨਹੀਂ। ਅੱਛਾ ਦਾਦਾ ਜੀ ਨੇ ਨਾ ਕਈ ਛੱਡੀ ਤੇ ਇੱਧਰ ਉੱਧਰ ਵੇਖਿਆ ਤੇ ਕੋਈ ਵੀ ਨਹੀਂ ਹੈਗਾ। ਹਾਂ ਦਾਦਾ ਜੀ ਪਰੇਸ਼ਾਨ ਫਰੀਦ ਡੋਂਗਟੇ ਹੋ ਰਿਹਾ ਮੇਰੇ ਹੋਏ ਵੀ ਕਿਤੇ ਵੀ। ਦਾਦਾ ਜੀ ਨੇ ਫੇਰ ਉਸਤਾਦ ਜੀ ਕਈ ਮਾਰੀ ਨਾ ਜਦੋਂ ਦੂਜੀ ਫੇਰ ਘੁੰਗਰੂਆਂ ਦੀ ਆਵਾਜ਼ ਆਈ ਛਨਨ ਛਨਨ। ਆ ਮੈਨੂੰ ਯਾਦ ਤਾਂ ਘਰ ਆ ਕੇ ਫੁੱਪੀਆਂ ਨਾਲ ਲੜੇ ਵੀ ਸੀ ਨਾ ਵੀ ਆਵਾਜ਼ ਜਿਹੜੀ। ਅੱਛਾ ਤੂੰ ਮੇਰੇ ਵੱਲ ਤਵੱਜੋ ਕਰ, ਛੱਡ ਦੇ ਲਾਣਾ ਵਿੱਚ। ਉਹ ਭਲਾ ਕਾਥੋਂ ਆਉਂਦੀ ਸੀ ਛਣਾਣਾ ਦੀ ਆਵਾਜ਼? ਉੱਥੇ ਹੀ ਨਿਆਣਿਆਂ ਨੇ ਭਾਈ ਬੇਂਟੇ ਲਕੋਏ। ਅੱਛਾ ਨਾ ਅੱਗੇ ਵੀ ਤਾਜੀ ਉਹ ਵੇਖੋ ਚਬਲਾ ਮਾਰ ਯਾਰ ਚੱਲ ਤੂੰ ਸੁਣਾਈ ਜਾ। ਅੱਛਾ ਨਾ ਇਹ ਸਟੋਰੀ ਦਾ ਹੁਸਨ ਆ ਜਿਹੜਾ ਉਹ ਬੋਲਣ ਦਾਦਾ ਦੇ, ਜੀ ਬਾਕੀ ਨੇ ਤੇ ਨਾ ਕੱਖ ਨਹੀਂ। ਹਾਂ ਤੀਸਰੀ ਕਈ ਮਾਰੀ ਹੈ ਨਾ ਅੱਛਾ ਤੇ ਪਾਣੀ ਦੇ ਨਾਲ ਨਾ ਵਾਲ ਹੀ ਵਾਲ ਆਏ ਉਸਤਾਦ ਜੀ। ਅੱਛਾ ਤੇ ਹਾਸੇ ਦੀਆਂ ਆਵਾਜ਼ਾਂ ਆਣੀਆਂ ਇੰਜ ਦੀਆਂ ਆਵਾਜ਼ਾਂ ਆਈਆਂ। ਦਾਦਾ ਜੀ ਨੇ ਕਿਹਾ ਲੋ ਜੀ ਸ਼ੇਖਾਂ ਦਾ ਮੁੰਡਾ ਸਹੀ ਕਹਿੰਦਾ ਸੀਗਾ ਕਿ ਵੀ ਕੁਛ ਹੈਗਾ ਇੱਥੇ। ਦਾਦਾ ਜੀ ਨੇ ਸਿਗਰਟ ਕੱਢਿਆ ਭਾਈ, ਲਾਇਆ ਤੇ ਮਾਚਿਸ ਹੀ ਨਹੀਂ ਹੈ। ਓਏ ਦਾਦਾ ਭਾਈ ਪਿੰਡ ਵੱਲ ਨੂੰ ਨਸਿਆ ਰਾਤੀ। ਅੱਛਾ ਰਾਤੀ ਕਿੱਧਰ ਨੂੰ? ਉੱਥੇ 2:30 ਵਜੇ ਕੀ ਉੱਥੇ 2 ਵਜੇ ਲੱਭਣਾ ਉਹਨਾਂ ਨੂੰ? ਤੇ ਉਹ ਦੁਕਾਨ ਇੱਕ ਖੁੱਲੀ ਹੁੰਦੀ ਸੀ ਪਿੰਡ 'ਚ। ਅੱਛਾ ਫੇਰ ਸਾਈ ਉਹ ਪਿੰਡ 'ਚ ਗਏ, ਉੱਥੋਂ ਨਾ ਦੁਕਾਨਦਾਰ ਨੂੰ ਕਿਹਾ ਕਿ ਮਾਚਿਸ ਦੇਈ। ਪੂਰੀ ਉਹਨੇ ਕਿਹਾ ਮਾਚਿਸ ਹੈ ਨੀ ਗੀ, ਇੱਕ ਤੀਲੀ ਲੈਣੀ। ਫਿਰ ਦਾਦਾ ਨੇ ਉੱਥੋਂ ਤੀਲੀ ਬਾਲ ਕੇ ਦੌੜ ਲਈ, ਨਾਲ ਇਹਦੀ ਤੀਲੀ ਫੜੀ ਨਾਲ ਦੌੜ ਲਈ ਤੇ ਖਾਲੇ ਤੇ ਜਾ ਕੇ ਸਿਗਰਟ ਲਾਇਆ। ਫਿਰ ਉਸਤਾਦ ਜੀ ਉਹ ਦਾਦਾ ਜੀ ਨੇ ਨਾ ਉੱਥੋਂ ਮਾਚਿਸ ਲਈ ਹਾਂ ਤੇ ਨਸੇ ਗਏ ਨੇ ਪੈਲੀਆਂ ਆਲੂ। ਅੱਛਾ ਆਰਾਮ ਨਾਲ ਚੱਲ ਸਿਗਟਾਂ ਉੱਥੇ ਜਾਂਦੇ। ਭੁੱਲ ਹੋਏ ਹੈਂ? ਸਿਗਟਾਂ ਉੱਥੇ ਭੁੱਲ ਹੋਏ ਹੁਣ। ਨਹੀਂ ਸਿਗਰਟਾਂ ਨਹੀਂ ਕਈ ਭੁੱਲੇ ਸੀਗੇ। ਅੱਛਾ ਫਿਰ ਉਹਨਾਂ ਨੇ ਨਾ ਸਿਗਰਟ ਲਾਈ ਤੇ ਉਸਤਾਦ ਜੀ ਉੱਥੇ ਸਾਰੇ ਨਾ ਖੰਘ ਦੀ ਆਵਾਜ਼ ਆਵੇ ਪਈ। ਹੈ ਹਾਂ ਉਹ ਸੇਬਜ਼ਾਦਾ ਚੀਜ਼ਾਂ ਜਿਹੜੀਆਂ ਛੋਲੇ ਤੋਂ ਬਹੁਤ ਡਰਦੀਆਂ ਵਾ। ਅੱਛਾ ਉਹ ਖੰਘ ਦੀ ਆਵਾਜ਼ ਆਈ ਜੇ ਖੰਘ ਦੀ ਐਂ ਦੀ ਦਾਦਾ ਜੀ ਨੂੰ ਆਵਾਜ਼ ਆਈ ਤੇ ਦਾਦੇ ਨੇ ਵੀ ਭਾਈ ਸਿਗਰਟ ਦੀ ਪੂਰੀ ਡੱਬੀ ਛੱਲੇ ਬਣਾ ਕੇ ਸਿੱਟੇ। ਯਕੀਨ ਕਰੋ ਭਾਈ ਕੋਈ ਹਾਰ ਤੇ ਨਹੀਂ ਬਣਾਇਆ ਛੱਲੇ? ਅੱਛਾ ਛੱਲੇ ਬਣਾ ਕੇ ਸਿੱਟੇ। ਫਿਰ ਉਸਤਾਦ ਜੀ ਉਹਨਾਂ ਨੇ ਪਾਣੀ ਲਾਇਆ ਤੇ ਉਹ ਜਿਹੜੇ ਵਾਲ ਸਨ ਨਾ ਉਸਤਾਦ ਜੀ, ਦਾਦਾ ਮੇਰਾ ਬਹਾਦਰ ਅੱਲਾ ਜ਼ਿੰਦਗੀ ਤੰਦਰੁਸਤੀ ਰੱਖੇ ਉਹਦੀ। ਉਹ ਤਾਂ ਹੋ ਗਿਆ ਵਾ। ਆਹੋ ਉਹ ਮੈਂ ਉਦੋਂ ਦੀ ਗੱਲ ਕਰਨ ਡਿਆ ਉਸਤਾਦ ਜੀ। ਉਦੋਂ ਦਵਾਵਾਂ ਤਾਈ ਜਿਹੜੇ ਵਾਲ ਸਨ ਨਾ ਮੇਰੇ ਦਾਦਾ ਜੀ ਕਹਿੰਦੇ ਯਾਰ ਜਿਹੜੇ ਵਾਲ ਨਿਕਲੇ ਇਹਨਾਂ ਨੇ ਇਹਦੇ ਚ ਕੋਈ ਹੈ ਵਾ ਗੱਲ ਹੈ। ਠੀਕ ਹੈ। ਬੜੀ ਖੂਬਸੂਰਤ ਜੀ ਲੜਕੀ ਸੀਗੀ ਬਣੀ ਹੋਈ ਉਹ ਵਾਲਾਂ ਦੇ ਵਿੱਚ। ਹਾਂ ਦਾਦਾ ਮੇਰਾ ਜਦੋਂ ਕੋਲ ਗਿਆ ਨਾ ਦਾਦਾ ਨਾ ਕਰ ਯਾਰ। ਅੱਛਾ ਦਾਦਾ ਕੋਲ ਗਿਆ ਦਾਦਾ ਜੀ ਜਦੋਂ ਨਾ ਉਸਤਾਦ ਜੀ ਮੇਰੇ ਦਾਦਾ ਜੀ ਕੋਲ ਗਏ ਨਾ, ਦਾਦਾ ਜੀ ਨੇ ਨਾ ਉਹਦੇ ਪੈਰ ਵੇਖ ਲਏ ਵੀ ਇਹਦੇ ਪੈਰ ਪੁੱਠੇ ਆ। ਉਸਤਾਦ ਜੀ ਦਾਦਾ ਜੀ ਨੇ ਨਾ ਵਾਲਾਂ ਤੋਂ ਫੜ ਲਈ ਉਹਨੂੰ, ਪਿੱਛੋਂ ਵਾਲਾਂ ਤੋਂ ਫੜ ਲਿਆ। ਅੱਛਾ ਨਾ ਫਰੀਦ ਨਾ ਕਰਿਆ ਉਹ ਯਾਰ ਨਾ ਕਰ ਯਾਰ ਫਰੀਦ। ਅੱਛਾ ਯਾਰ ਸਾਈ ਦਾਦਾ ਜੀ ਨੇ ਨਾ ਵਾਲਾਂ ਤੋਂ ਫੜ ਲਿਆ ਤੇ ਪੂਰੀ ਪੈਲੀ ਉਹਦੇ ਕੋਲੋਂ ਯਾਨੀ ਕਿ ਨਾ ਉਹ ਮੰਜਵਾਈ। ਅੱਛਾ ਸਵੇਰੇ ਉਹਨੂੰ ਬੰਨ ਦਿੱਤਾ ਦਾਦਾ ਜੀ ਨੇ। ਉਹ ਕਹਿੰਦੀ ਆਹ ਚੜੇਲ ਨੂੰ ਭੌਂਕਦੀ ਤੇ ਨਹੀਂ? ਨਹੀਂ ਭੌਂਕਣਾ ਕਾ ਤੂੰ ਲੈਬਰੇਜ ਟੇਲ ਸੀ। ਅੱਛਾ ਫੇਰ ਸਾਜੀ ਰਹਿਣ ਦੀ ਗੱਲ। ਨਹੀਂ ਤੂੰ ਦੱਸ ਫਿਰ ਗੱਲ ਮੁਕਾਗਾ ਜਦੋਂ ਹੁਣ ਐਂਡ ਤੇ ਆ ਗਈ ਹੁਣ ਅੱਗੋਂ ਭੁੱਲ ਗਿਆ ਹੀ ਤੇ ਨਹੀਂ ਛੱਡੋ। ਬਣਾਈ ਇੰਨੀ ਸੀ ਬਸ ਅੱਗੋਂ ਤੁਹਾਡਾ ਕੰਮ। ਚਲੋ ਨਹੀਂ ਬਣਾਈ ਤੁਸੀਂ ਉਸਤਾਦ ਜੀ ਨਾਲ ਡਿਸਕਸ ਕਰ ਲਿਆ ਕਰੋ। ਲਓ ਜੀ ਨਾਜ਼ਰੀਨ, ਤੁਸੀਂ ਲਿਖਦੇ ਹੋ ਨਾ ਹਰ ਦੂਜੇ ਤੀਜੇ ਸ਼ੋਅ 'ਚ ਤੁਸੀਂ ਲਿਖਦੇ ਹੋ ਕਿ आज तक का सबसे बेस्ट टी टाइम। ਉਹ ਹਰ ਦੂਜੇ ਸ਼ੋਅ 'ਚ ਤੀਜੇ ਸ਼ੋਅ 'ਚ ਨਾ ਲਿਖਿਆ ਹੁੰਦਾ आज तक का सबसे बेस्ट टी टाइम। ਤੇ ਇਹ ਵੀ ਸ਼ੋਅ ਤੁਸੀਂ ਯਾਦ ਰੱਖਣਾ आज तक का सबसे ਫਿੱਕਾ ਟੀ ਟਾਈਮ। ਭਾਈ ਇਹ ਵੀ ਵਿੱਚ ਹੀ ਨਾਲ ਹੀ ਆ। ਭਾਜੀ ਇਹਨਾਂ ਦੇ ਵਾਕਿਆ ਤੁਸੀਂ ਸੁਣ ਲੈ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਣਾ ਵਾ। ਅੱਜ ਤੂੰ ਸੁਣਾ ਯਾਰ। ਬਾਹਰ ਦੇ ਮੁਲਕਾਂ 'ਚ ਤੁਹਾਨੂੰ ਪਤਾ ਮੇਰੀ ਕਿੰਨੀ ਦੁਆ ਸਲਾਮ ਕਿੰਨੀ ਗੱਲਬਾਤ। ਔਰ ਸੁਣਾ ਤੂੰ ਬੈਟਰੀਆਂ ਦੇ ਹਿਸਾਬ ਨਾਲ ਸੁਣਾਈ। ਕਿਆ ਸੁਣਾ? ਮੈਂ ਰਹਿੰਦਾ ਸੀ ਆਰਮੀਨੀਆ 'ਚ, ਯੂਰਪ ਬੁਲਗਾਰੀਆ ਦੇ ਨਾਲ। ਓਏ ਰਹਿੰਦਾ ਨਹੀਂ ਝੂਠ ਬੋਲਣ ਦੇ ਆ, ਫੜ ਕੇ ਲੈ ਗਏ ਸੀ ਇਹਨੂੰ।
ਉੱਥੇ ਉਹਨਾਂ ਨੇ ਰੱਖਿਆ ਕਿੰਨੀ ਤੂੰ 3-4 ਬੰਦਿਆਂ ਨਾਲ ਦੋਸਤਾਂ ਨਾਲ ਤੁਰਿਆ ਜਾਂਦਾ ਹੋਵੇ ਨਾ ਤੇ ਉਹ ਇਹ ਹੀ ਸਮਝਦੇ ਕਿ ਇਹਨੂੰ ਕਿਤੇ ਦਿਖਾਣ ਚੱਲੇ। ਆਹੋ ਭਾਈ ਮੈਂ ਵਿੱਚ ਬੋਲ ਅੱਲਾ ਦੇ ਬੰਦੇ ਆ ਹੀਰੇ ਨੂੰ ਲੋਕੀ ਵਹਾਉਂਦੇ ਹੀ ਆ ਚੈੱਕ ਕਰ ਕੈਸਾ ਵਾ। ਸਹੀ ਗੱਲ ਹੀਰੇ ਨੂੰ। ਭਾਜੀ ਮੈਂ ਆਰਮੀਨੀਆ ਚ ਰਹਿੰਦਾ ਸੀਗਾ, ਬਾਹਰ ਅੰਦਰ ਆਣਾ ਜਾਣਾ ਨੀਲਾ ਪਾਸਪੋਰਟ ਸੀ ਮੇਰਾ, ਕੋਈ ਐਂਟਰੀ ਕੋਈ ਰੋਕ ਟੋਕ ਨਹੀਂ ਸੀ ਕਿਹਦਾ? ਮੈਨੂੰ ਅੱਛਾ ਬਾਹਰ ਦੇ ਮੁਲਕਾਂ 'ਚ ਬੜੀ ਗੱਲਬਾਤ ਸੀ। ਮੈਂ ਇੰਜ ਅਮਰੀਕਾ ਚਲ ਜਾਣਾ, ਉੱਥੋਂ ਤਨਜ਼ਾਨੀਆ ਚਲ ਜਾਣਾ, ਉੱਥੋਂ ਬੁਲਗਾਰੀਆ ਚਲ ਜਾਣਾ, ਕੋਈ ਰੌਲਾ ਹੀ ਨਹੀਂ। ਏਅਰਪੋਰਟਾਂ ਤੇ ਆਪਣੀ ਸਾਰੀ ਵਾਕਫੀਅਤ। ਇੱਕ ਦਿਨ ਘਰੋਂ ਫੋਨ ਆ ਗਿਆ ਮੈਨੂੰ, ਘਰੋਂ, ਮੈਂ ਉਦੋਂ ਅਮਰੀਕਾ 'ਚ ਸੀਗਾ, ਘਰੋਂ ਫੋਨ ਆਇਆ ਕਿ ਯਾਰ ਘਰ ਰੰਗ ਵਾਲੇ ਲੱਗੇ ਆ, ਉਹ ਘੋੜੀ ਸਾਈਡ ਤੇ ਕਰਨ ਲਈ ਕੋਈ ਨਹੀਂ ਹੈ ਤੇ ਜ਼ਰਾ 10 ਮਿੰਟ ਆਓ। ਹੁਣ ਅਮਰੀਕਾ 'ਚ ਰਾਤ ਦਾ ਟਾਈਮ ਸੀ, ਮੈਂ ਮਿਸ ਪਿਟਜ਼ੀ ਰੋਡਿਕਾ ਨੂੰ ਫੋਨ ਕੀਤਾ, ਉੱਥੇ ਸੀ ਏਅਰਪੋਰਟ। ਪਿਟਜ਼ੀ ਰੋਡਿਕਾ। ਯਾਰ ਤੁਸੀਂ ਨਾ ਕਿੰਨੇ ਮਿੰਟ ਦਾ ਆਪਣਾ ਪ੍ਰੋਗਰਾਮ ਹੁੰਦਾ ਵਾ? 40 ਮਿੰਟ ਦਾ ਕਿੰਨਾ ਹੋ ਗਿਆ ਵਾ? ਇਹ 30 ਮਿੰਟ ਹੋ ਗਏ। 30 ਮਿੰਟ ਹੋ ਗਿਆ। 10 ਮਿੰਟ ਤੁਸੀਂ ਹਰਾਮ ਦੇ ਹੋਵੋ, ਤੁਸੀਂ ਤਿੰਨੇ ਬੋਲੋ, ਉਹਨੂੰ ਸਿਰਫ ਬੋਲ ਲੈਣਾ। ਬੋਲ ਜਵਾਨਾ ਬੋਲ ਉਸਤਾਦ ਜੀ ਏਡੀ ਵੀ ਨਹੀਂ ਗੱਲ ਹੈਗੀ, ਤੁਸੀਂ ਛੱਡ ਦਿਓ। ਫਿਰ ਚੱਲ ਤੂੰ ਬੋਲ, ਤੂੰ ਮੈਂ ਨਾਲ, ਮੈਂ ਬੋਲਣਾ ਨਾਲ। ਚਲੋ ਚੱਲ ਬੋਲ। ਤੁਸੀਂ ਮੈਨੂੰ ਸੁਣਾ ਤੂੰ। ਚੱਲ ਜਾ, ਤੂੰ ਵੀ ਜਾ ਕੇ ਲੰਮੇ ਭਾਜੋ ਜਾ ਕੇ। ਚਲੋ ਇਦਾਂ ਦੇ ਪ੍ਰੋਗਰਾਮ ਠੀਕ ਹੈ ਨਾਲੋਂ ਨਾ? ਚੱਲ ਅਸੀਂ ਕਰਕੇ ਖਾਵਾਂਗੇ, ਚੱਲ ਕਰਕੇ ਖਾਵਾਂਗੇ। ਅਸੀਂ ਕਰਕੇ ਖਾਵਾਂਗੇ। ਚੱਲ ਐਵੇਂ ਤੂੰ ਜਿਹੜਾ ਅੱਗੇ ਸਿਰ ਤੇ ਸ਼ੋਅ ਚੁੱਕਿਆ ਵਾ ਬਸ ਕਰ ਦੇ। ਚੱਲ ਲੋ ਜੀ ਮੈਂ ਰੋਡਿਕਾ ਨੂੰ ਫੋਨ ਕੀਤਾ, ਮੈਂ ਕਿਹਾ ਮੇਰੀ ਸੀਟ ਰੱਖ, ਮੈਂ ਪਾਕਿਸਤਾਨ ਜਾਣਾ ਹੈ। ਠੀਕ ਹੋ? ਉਹਨੇ ਕਿਹਾ ਗੁੱਜਰ ਬਾਦਸ਼ਾਹ। ਇੱਕ ਮਿੰਟ ਯਾਰ, ਪਤਾ ਕੀ ਏਡੀ ਸਪੀਡ ਨਾਲ ਨਾ ਕੋਟੇ ਏਦਾਂ ਤੇ ਤੂੰ 2-2.5 ਘੰਟੇ ਚ ਥੱਕ ਜਾਣਾ। ਮੈਂ ਹੁਣ ਉਹ ਗੱਲ ਤੋਰੂਗੇ ਨਾ। ਮਿਸ ਰੋਜ਼ਕਾ ਨੇ ਮੈਨੂੰ ਕਿਹਾ, ਮੈਂ ਕਹਿੰਦੀ ਸੀਟ ਤੁਹਾਡੀ ਓਕੇ ਆ, ਮੂਦੀ ਕਰਤੀ ਆ ਜਹਾਜ਼ ਦੀ ਸੀਟ, ਜਿੱਥੋਂ ਮਰਜ਼ੀ ਤੁਸੀਂ ਬਹਿ ਜਾਓ। ਫਰੀਦ ਮੈਂ ਲੈਂਡ ਮੋਡ ਤੇ ਤੂੰ ਜਰਾਬਾ ਗੋਡਿਆਂ ਤੇ ਪਾਉਣਾ? ਗੋਡਿਆਂ ਤੇ ਨਹੀਂ ਪੁੰਦਾ, ਇਹਦੀਆਂ ਜਰਾਬਾਂ ਗੋਡਿਆਂ ਤੱਕ ਆਈਆਂ ਹੁੰਦੀਆਂ। ਉਸਤਾਦ ਜੀ ਤੁਸੀਂ ਸਾਈਡ ਤੇ ਮੂੰਹ ਕਰ ਲਓ। ਅੱਲਾ ਮਾਫੀ। ਅੱਛਾ ਲੋ ਫਰੀਦ ਸਾਹਿਬ, ਮੈਂ ਨਿਊਯਾਰਕ ਚੋਂ ਇੰਜ ਕਰਕੇ ਰਕਸ਼ਾ ਕਰਾਇਆ ਵਾ, ਸਿੱਧਾ ਹੀ ਏਅਰਪੋਰਟ ਤੇ ਗਿਆ ਵਾ। ਉੱਥੇ ਭਾਈ ਸਟਾਫ ਆ ਗਿਆ ਦਵਾ ਦਵ, ਉਹਨਾਂ ਨੇ ਮੇਰੇ ਬੈਗ ਚੁੱਕੇ, ਜਹਾਜ਼ 'ਚ ਚੱਲ ਵੀ। ਜ਼ਿਆਦਾ ਐਜੀ ਹੁਣ ਹੋਣਾ। ਮੈਂ ਜਾ ਕੇ ਸੀਟ ਸਿੱਧੀ ਕੀਤੀ ਆ, ਉੱਤੇ ਪੈਰ ਰੱਖੇ ਤੇ ਚੱਲ ਵੀ, ਸਫ਼ਰ ਸ਼ੁਰੂ ਹੋ ਗਿਆ। ਉਹ ਜਾਣੀ ਸੀ ਦੁਬਈ ਵੱਲੋਂ ਦੀ ਫਲੈਟ ਰਾਸਤਾ, ਕਿਉਂਕਿ ਇੱਕੋ ਹੀ ਟਾਈਮ ਆਖਰੀ ਸੀ ਰਾਤ ਦਾ। ਹੁਣ ਉਹਨਾਂ ਨੇ, ਮੈਂ ਕਿਹਾ ਚਲੋ ਜਗ੍ਹਾ ਮਿਲ ਯਾਰ ਕਿਹੜਾ ਟੀਡਾ ਮੋੜ। ਅੱਜ ਜਿੰਨਾਂ ਦੇ ਫਰੀਦ, ਅੱਜ ਜਿੰਨਾਂ ਦੇ ਉਹ ਯਾਰ ਤੂੰ ਜਾਰੀ ਰੱਖ। ਅੱਛਾ ਅੱਲਾ ਮਾਫ ਕਰੇ, ਟੀਚਰ ਕਾਹਦਾ ਲਾਲੀ ਪਾਰਕ ਹੀ ਲੱਗਣ ਦੇ। ਚੱਲ ਦੁਬਈ ਉੱਥੇ ਏਅਰਪੋਰਟ ਤੇ ਜਹਾਜ਼ ਰੁਕਿਆ, ਉੱਥੇ ਕੁਝ ਸਵਾਰੀਆਂ ਲੱਥ ਗਈਆਂ, ਕੁਝ ਹੋਰ ਬਹਿ ਗਈਆਂ। ਉਹ ਯਾਰ ਕੌਣ ਆ ਯਾਰ? ਅੱਲਾ ਮਾਫ ਕਹਿੰਦਾ ਜਹਾਜ਼, ਇਹੋ ਜਿਹੇ ਬੰਦੇ ਸਾਰੀ ਉਮਰ ਵੈਗਨ ਦੀ ਛੱਤ ਤੇ ਬਹਿ ਕੇ ਜਾਂਦੇ, ਬਚਦੀ ਵੀ ਨਹੀਂ ਹੈ। ਸਹੀ ਗੱਲ ਆ। ਇਹੋ ਜਿਹੇ ਬੰਦੇ ਕਿਤੇ ਘਰ ਪ੍ਰਾਹੁਣਾ ਆਈ ਇਹਨਾਂ ਤੇ ਕਹਿਣੇ ਹੁੰਦੇ, ਬਾਹਰ ਵੇਖੀ ਕਿਤੇ ਪ੍ਰਾਹੁਣਾ ਆਉਂਦਾ, ਸਿਰਫ ਇਸ ਕੰਮ ਲਈ ਹੁੰਦੇ ਆ। 3-4 ਬੰਦੇ ਨਾ ਉੱਥੋਂ ਲੰਮੇ ਕੋਟਾਂ ਵਾਲੇ ਬੈਠੇ ਆ, ਨੌਜਵਾਨ ਜੇ। ਮੈਨੂੰ ਉਹਨਾਂ ਤੇ ਸ਼ੱਕ ਗੁਜ਼ਰਿਆ। ਇੱਕ ਮਾਈ ਵੀ ਪਿਛਲੀ ਸਾਈਡ ਤੇ ਜਹਾਜ਼ ਤੇ ਬੈਠੀ ਸੀ। ਅੱਛਾ ਉਹਨੇ ਮੈਨੂੰ ਇੰਜ ਕਰਕੇ ਦੇਖਿਆ, ਗੁੱਜਰ ਬਾਦਸ਼ਾਹ ਇਹ ਕੌਣ? ਮੈਂ ਉਹਨੂੰ ਮਾਈ ਨੂੰ ਅੱਖ ਕਰਾਤੀ, ਮੈਂ ਕਿਹਾ ਬਸ। ਯਾਰ ਇਦਾਂ ਅੱਛਾ ਇਹਦਾ ਨਾ ਇਹਦੇ ਘਰ ਇਹਦੇ ਬੰਦੇ ਦੇ ਘਰ 2 ਬੰਦੇ ਆਏ ਬਾਹਰ। ਉਹਨਾਂ ਨੇ ਕਿਹਾ ਦਰਵਾਜ਼ਾ ਖੜਕਾਇਆ, ਕਹਿੰਦਾ ਕੌਣ ਆ? ਉਹਨੇ ਕਿਹਾ ਦਰਵਾਜ਼ਾ ਖੋਲ, ਪੁਲਿਸ ਵਾਲਿਆਂ ਗੱਲ ਕਰਨੀ ਆ। ਕਹਿੰਦਾ ਕਿੰਨੇ ਜਣੇ ਹੋ? ਕਹਿੰਦਾ ਜੀ 2 ਜਣੇ। ਕਹਿੰਦਾ ਆਪਸ ਚ ਕਰੀ ਜੋ। ਚੱਲ ਯਾਰ ਤੂੰ ਛੱਡ ਦੇ, ਇਹਨਾਂ ਨੇ ਮਾਹੌਲ ਕਰ, ਤੈਨੂੰ ਪਤਾ। ਯਾਰ ਇਹ ਝੂਠ ਸਮਝਦਾ। ਅੱਛਾ ਉਹ ਫਿਰ ਜਹਾਜ਼ ਤੇ ਤੂੰ ਬਹਿ ਗਿਆ। ਉਹ ਜਹਾਜ਼ ਤੇ ਜਿਹੜੇ 4 ਬੰਦੇ ਚੜੇ ਨਾ, ਉਹ ਇਦਾਂ ਦਾ ਬੰਦਾ ਮਸ਼ਹੂਰ ਪਾਗਲ ਹੋ ਕੇ ਰੋਟੀ ਬਹੁਤੀ ਖਾਣ ਲੱਗ ਪੈਂਦਾ। ਸਾਨੂੰ ਪਾਗਲ ਕਹਿੰਦੇ, ਗੱਲਾਂ ਆਪ ਚੱਲ ਜਹਾਜ਼ ਤੇ ਤੂੰ ਚੜ ਗਿਆ। ਇਹੋ ਜਿਹੇ ਬੰਦੇ ਨੂੰ ਨਾ ਚੋਰੀ ਦੀ ਇੰਨੀ ਆਦਤ ਹੁੰਦੀ ਹੈ ਕਿ ਦਵਾਈ ਵੀ ਕਿਸੇ ਦੀ ਚੋਰੀ ਚੁੱਕ ਕੇ ਖਾ ਜਾਂਦਾ ਹੈ। ਅੱਛਾ ਜੀ, ਪਤਾ ਨਹੀਂ ਉਹ ਕਾਹਦੀ ਹੁੰਦੀ ਹੈ, ਸਿਰਫ ਇਹ ਹੁੰਦਾ ਵੀ ਮੈਂ ਉਹਦੀ ਚੁੱਕਣੀ ਆ। ਸੁਣਾ ਤੂੰ ਮੈਨੂੰ, ਸੁਣਾ। ਭਾਜੀ ਉਹ ਮੈਨੂੰ ਨਾ ਸਹੀ ਨਹੀਂ ਲੱਗੇ ਬੰਦੇ। ਮਾਈ ਨੇ ਵੀ ਮੈਨੂੰ ਕਿਹਾ ਗੁੱਜਰ ਇਹ ਬੰਦੇ 2 ਨੰਬਰ। ਮੈਂ ਕਿਹਾ ਕੋਈ ਟੈਨਸ਼ਨ ਨਹੀਂ ਲੈ। ਹਾਂ ਇਹਦਾ ਰਿਸ਼ਤਾ ਵੇਖਣ ਆਏ ਤੇ ਇਹਨੂੰ ਵੇਖ ਕੇ ਕਹਿੰਦੇ ਕੋਈ ਹੋਰ ਹੈ। ਚੱਲ ਯਾਰ ਬਾਬਾ ਜੀ ਉਹ ਥੋੜਾ ਜਿਹਾ ਜਹਾਜ਼ ਉੱਡਿਆ ਤੇ ਉਹ 4 ਹੀ ਜਾਣੇ ਨਾ ਗੰਨਾ ਲਾ ਕੇ ਤੇ ਕਹਿੰਦੇ ਜਹਾਜ਼ ਅਗਵਾਓ। ਇਹਦਾ ਰਿਸ਼ਤਾ ਵੇਖਣ ਲਈ ਉਹਨਾਂ ਨੇ ਕਿਹਾ ਤਸਵੀਰ ਭੇਜੋ। ਇਹਨਾਂ ਤਸਵੀਰ ਭੇਜੀ ਤੇ ਕਹਿੰਦੇ ਨਹੀਂ ਨਹੀਂ ਧੋ ਕੇ ਤੇ ਭੇਜੋ। ਇਹਦਾ ਰਿਸ਼ਤਾ ਵੇਖਣਾ ਹੈ ਤੇ ਐਕਸਰੇ ਵਾਂਗੂ ਏਦਾਂ ਵੇਖਣ ਤਾਂ ਨੂੰ ਕਰਕੇ। ਇਦਾਂ ਦੇ ਬੰਦੇ ਦਾ ਵਿਆਹ ਸ਼ਾਦੀ ਤੇ ਹੀ ਰੌਲਾ ਹੁੰਦਾ, ਮੇਰੀ ਫਿੱਕੀ ਚਾਹ ਕੱਢ ਦਿਓ। ਤੇਰੇ ਵਰਗੇ ਨੇ ਚਾਚੇ ਬੰਦੇ ਵਿਆਹ ਤਾਂ ਸਿਰਫ ਇੱਕ ਹੀ ਨਜ਼ਰ ਰੱਖੇ ਹੁੰਦੇ ਕਿ ਕਿਹਦੀ ਕੁੜੀ ਕਿਹਦੇ ਨਾਲ ਸੈੱਟ ਹੋਣੀ। ਸਹੀ ਗੱਲ ਆ। ਵੇਖਿਆ ਵਰਗ ਲਾਇਆ ਗਿਆ ਨਾ ਆਪਣੀ ਸਟੋਰੀ ਤੋਂ। ਭਾਈ ਮੈਂ ਰਹਿਣਾ ਆਪਣੀ ਸਟੋਰੀ ਤੋਂ ਵਰਗ ਲਾਇਆ ਗਿਆ ਯਾਰ ਦੇ ਯਾਰ, ਨਹੀਂ, ਗੰਨੇ ਲੈ ਕੇ ਚੜ ਗਏ ਯਾਰ। ਉਹਨਾਂ ਨੇ ਬੈਗ ਖੋਲੇ, ਉਹਦੇ ਚੋਂ ਇੰਜ ਕਰਕੇ ਕੱਸ ਅੱਛਾ ਕੇ ਦੰਦ ਸਾਫ਼ ਕਰਾਉਣ ਗਿਆ ਡੈਂਟਿਸਟ ਕੋ। ਉਹਨੇ ਵੇਖ ਕੇ ਉਹਨੇ ਕਿਹਾ ਯਾਰ ਥੋੜੇ ਜਿਹਾ ਨਾ ਕਿਤੋਂ ਪਹਿਲੇ ਕਰਾਇਆ, ਬਾਕੀ ਮੈਂ ਕਰ ਦਿਆਂ। ਚਲੋ ਆਹੋ ਕੰਨਾ ਉਹ ਬਾਬਾ ਜੀ ਨੇ ਕਿਹਾ ਜਹਾਜ਼ ਅਗਵਾਓ। ਉਹਨੇ ਕਿਹਾ ਥੋੜਾ ਜਿਹਾ ਨਾ ਕਿਤੋਂ ਹੋਰ ਕਰਾ ਲਾ, ਮੈਂ ਕਸਮੇ ਬਾਕੀ ਮੈਂ ਕਰ ਦਿਆਂਗਾ। ਮੈਂ ਸਟੋਰੀ ਮੈਂ ਵੀ
ਆ ਕੇ ਹਟਣੀ ਜਹਾਜ਼ ਅਗਵਾ ਹੋ ਗਿਆ ਹੁਣ ਭਾਈ ਡੈਂਟਿਸਟ ਕੋਲ ਦੰਦ ਸਾਫ਼ ਕਰਾਉਣ ਗਿਆ, ਉਹਨੇ ਬੱਸ ਵਾਲੇ ਸੱਦ ਲਏ। ਡੈਂਟਿਸਟ ਕੋ ਦੰਦ ਸਾਫ਼ ਕਰਾਉਣ ਗਿਆ, ਉਹਨੂੰ ਦੁਕਾਨੋਂ ਬਾਹਰ ਲਿਆ ਕੇ ਨਾ ਗਟਰ ਦਾ ਢੱਕਣ ਚੁੱਕੇ ਦਾ ਮੂੰਹ ਥੱਲੇ ਕਰ ਕਹਿੰਦਾ ਚੱਲ ਖਾ ਆ ਬੁਰਸ਼ ਕਰ ਸਿੱਧੀ ਮੈਲ ਗਟਰ ਚ। ਉਹ ਯਾਰ ਦੰਦ ਸਾਫ਼ ਕਰਾਉਣ ਗਿਆ, ਉਹ ਦੰਦਾਂ ਦੇ ਪਹਿਲੇ ਘੰਟਾ ਰੇਗ ਮਾਰ ਲਾਤਾ ਕਹਿੰਦਾ ਆਹ ਕਚਰਾ ਕਿਹੜੀਆਂ ਜੂਤਾਂ ਕਰਨ ਦੇ ਚਲੋ ਸੌਰੀ। ਚਲੋ ਲੋਕਾਂ ਨੂੰ ਵੀ ਪਤਾ ਚੱਲੇ ਹੈ। ਚਲੋ ਭਾਈ ਮੈਂ ਗਿਆ ਵਾ, ਉਹਨਾਂ ਨੇ ਇੰਜ ਗੰਨਾਂ ਸਿੱਧੀਆਂ ਕਰ ਲੀਆਂ ਕੱਸ ਕੁੱਸ ਕੇ, ਕਹਿੰਦੇ ਜਹਾਜ਼ ਅਗਵਾ ਹੋ ਗਿਆ। ਸੂਰ ਪੈ ਗਿਆ, ਜਹਾਜ਼ ਅਗਵਾ। ਝੰਗਾੜਾ ਸ਼ੁਰੂ, ਝਗੜਾ ਚੀਕ ਝੰਗਾੜਾ ਭਾਈ, ਪਰੇਸ਼ਾਨ ਹੋ ਗਏ। ਇੱਕ ਬਾਬਾ ਬੈਠਾ ਸੀ ਨਾਲ, ਉਹਦੀ ਕੁੜੀ ਸੀ ਜਵਾਨ। ਦਾਨਿਸ਼ ਦੇ ਘਰ ਚੋਰ ਆ ਗਏ, ਰਾਤ ਨੂੰ ਬੱਤੀਆਂ ਬੰਦ, ਚੋਰ ਆ ਗਏ। ਇਹ ਪੌਣਾ ਘੰਟਾ ਉਹਨਾਂ ਦੇ ਸਾਹਮਣੇ ਆਲੇ ਦੁਆਲੇ ਫਿਰਦਾ ਰਿਹਾ, ਉਹ ਆਪਣੀ ਚੋਰੀ ਕਰਦੇ ਰਹੇ, ਉਹਨਾਂ ਨੂੰ ਨਜ਼ਰ ਹੀ ਨਹੀਂ। ਮੈਂ ਇਨਵਿਜ਼ੀਬਲ ਮੂਡ ਚ ਬਾਅਦ ਚ ਪੁਲਿਸ ਵਾਲਿਆਂ ਨੂੰ ਕਹੋਗੇ ਮੇਰੀਆਂ ਅੱਖਾਂ ਦੇ ਸਾਹਮਣੇ ਦੋ ਹੈ। ਉਹ ਚੋਰ ਬਾਅਦ ਚ ਕਹਿੰਦੇ ਜੀ, ਇਹਨੇ ਦੇਖਿਆ ਚੋਰ ਕਸਮਾਂ ਖਾ ਕੇ, ਕਹਿੰਦੇ ਭਾਜੀ ਖੁਦਾ ਦੀ ਕਸਮ ਇਹਦੇ ਆਏ ਨਹੀਂ ਸੀ ਉੱਤੇ। ਅੱਛਾ ਉਹ ਵਾਹ ਹੋ ਗਿਆ। ਵਾਹ ਭਾਈ ਬੜੀ ਪਰੇਸ਼ਾਨੀ ਜਹਾਜ਼ 'ਚ ਪੈ ਗਈ। ਮਾਈ ਮੈਨੂੰ ਕਹਿੰਦੀ ਹੁਣ ਕੋਈ ਇੱਥੇ ਗੁੱਜਰ ਹੀ ਕੰਮ ਵਿਖਾਏਗਾ, ਹੋਰ ਕਿਸੇ ਦਾ ਕੰਮ ਨਹੀਂ ਆ। ਗੁਜਰਾ ਸੀ ਕੋਈ ਉੱਥੇ? ਮੈਂ ਤੇਰਾ ਵੀਰਾ ਬੈਠਾ ਸੀ ਉੱਥੇ ਫਰੰਟ ਸੀਟ ਤੇ। ਮੈਂ ਭਾਈ ਆਪਣਾ ਹੈੱਡਫੋਨ ਲਾ ਕੇ ਸਾਈਡ ਤੇ ਰੱਖਿਆ ਵਾ। ਮਾਈ ਨੇ ਮੈਨੂੰ ਪੁੱਛਿਆ, ਹਾਂ। ਮੈਂ ਉਹਨੂੰ ਅੱਖ ਕਰਾਤੀ, ਮੈਂ ਕਿਹਾ ਮੇਰੇ ਤੇ ਸੁੱਟ ਦੇ, ਤੂੰ ਚੁੱਪ ਰਹਿ। ਘਰ ਬੁੱਢੀ ਨਾਲ ਲੜ ਪਿਆ ਤੇ ਇੰਨਾ ਗੁੱਸੇ ਚ ਆਇਆ ਤੇ ਕੰਨਾਂ ਥਾਣੀ ਟੋਮਣ ਜਰੀ ਤਰ੍ਹਾਂ ਧੂਆਂ ਨਿਕਲਦਾ। ਬਾਬਾ ਜੀ ਮੈਂ ਨਾ ਹੁਣ ਆਪਣੇ ਪੱਤੇ ਸੁੱਟੇ, ਮੈਂ ਉਹਨਾਂ ਦੀ ਤਾਬੇਦਾਰੀ ਸ਼ੁਰੂ ਕਰਤੀ, ਉਹ ਜਿਨ੍ਹਾਂ ਨੇ ਜਹਾਜ਼ ਅਗਵਾ ਕੀਤੀ। ਤਾਜ ਲੈ ਕੇ ਨਹੀਂ ਉਹਨਾਂ ਨੂੰ ਮੈਂ ਘੁੱਟਣ ਨੱਪਣ ਲੱਗ ਪਿਆ ਕਿ ਮੈਂ ਤੁਹਾਡੇ ਨਾਲ ਦਾ ਵਾਂ, ਰਲ ਗਿਆ ਮੈਂ। ਸੰਜੇ ਲੀਲਾ ਬੰਸਾਰੀ ਦਾ ਨੂੰ ਫੋਨ ਆਇਆ, ਉਹਨੇ ਕਿਹਾ ਫਿਲਮ 'ਚ ਕੰਮ ਕਰਨਾ ਹੀ? ਕਹਿੰਦਾ ਹਾਂਜੀ। ਉਹਨੇ ਕਿਹਾ ਮੈਂ ਬਣਾਉਣੀ ਨਹੀਂ। ਬਾਬਾ ਜੀ ਮੈਂ ਉਹ ਸਮਝਣ ਲੱਗ ਪਿਆ। ਅੱਛਾ ਤੂੰ ਉਹਨਾਂ ਦੀ ਖਿਦਮਤ ਕਰਨ ਲੱਗ ਪਿਆ, ਕੁੱਟਣ ਲੱਗ ਪਿਆ। ਸੰਜੇ ਲੀਲਾ ਬੰਸਾਲੀ ਨੂੰ ਕਹੀ ਜਾਂਦੇ ਤੂੰ ਸੰਜੇ ਲੀਲਾ ਅੰਸਾਰੀ ਹੈ। ਤੇ ਕਹਿੰਦਾ ਸੰਜੇ ਲੀਲਾ ਬੰਸਾਰੀ ਦਾ ਫੋਨ ਆ ਗਿਆ ਤੇ ਸਾਰੇ ਮਹੱਲੇ ਖਾ ਪਏ। ਕਹਿੰਦਾ ਮੈਨੂੰ ਸੰਜੇ ਲੀਲਾ ਅੰਸਾਰੀ ਸਾਹਿਬ ਦਾ ਫੋਨ ਆਇਆ। ਉਹਨਾਂ ਨੂੰ ਲੱਗਣ ਲੱਗ ਪਿਆ ਕਿ ਗੁੱਜਰ ਸਾਡੇ ਨਾਲ ਰਲ ਗਿਆ, ਹੁਣ ਹੋਰ ਆਸਾਨ ਹੋ ਗਿਆ ਕੰਮ। ਮੈਂ ਕਿਹਾ ਤੁਸੀਂ ਟੈਨਸ਼ਨ ਹੀ ਨਾ ਲਓ। ਮੈਂ ਭਾਈ ਆਪਣੀ ਸੀਟ ਤੇ ਇੰਜ ਕਰਕੇ ਨਾ ਪੈਰ ਨਾਲ ਖੁੱਤੀ ਕੱਢਣੀ ਸ਼ੁਰੂ ਕਰਤੀ ਜਹਾਜ਼ 'ਚ। ਅੱਛਾ ਇਦਾਂ ਦੇ ਬੰਦੇ ਵਿਆਹ ਸ਼ਾਦੀ ਤੇ ਖੁਸਰੇ ਨੱਚਣ ਦੇ ਹੁੰਦੇ ਤੇ ਇਸ਼ਾਰੇ ਕਰਨ ਹੁੰਦੇ, ਉਹ ਪਿੱਛੇ ਵੀ 10 ਰੁਪਏ ਸਿਰਫ ਇੰਨਾ ਹੀ ਕਹਿਣ ਲਈ, ਉਹ ਪਿੱਛੇ ਵੀ ਸਾਰੇ ਵਿਆਹ ਦੇ ਖੁਸਰੇ ਨੂੰ 10 ਰੁਪਏ ਦੇ ਘੋਲੀ ਚ ਕਹੂਗਾ 5 ਪਕਾਇਆ ਲੈ ਕੇ। ਅੱਛਾ ਜਾਂ 2 ਵਾਰੀ ਵੇਲ ਦੇਣੀ ਨਾ, ਇੱਕ ਵਾਰੀ 10 ਰੁਪਏ ਵੇਲ ਦੇ ਕੇ ਉਹਨੂੰ ਕਹਿੰਦਾ 5 ਪੰਜਾਂ ਵਾਲੀ ਵੇਲ ਹੀ, ਤੇ 5 ਤੇ ਕੋਲ ਹੀ ਆ, ਤੇ 15 ਮਿੰਟ ਬਾਅਦ ਉਹ ਕਹਿੰਦਾ ਕਿਆ ਬਾਤ ਆ, ਉਹ ਵੀ 5 ਰੱਖ ਲਈ ਉਹਨੂੰ। ਕਹਿੰਦਾ ਸਹੀ ਗੱਲ ਕੋਈ ਹੈਗੀ ਯਾਰ ਕਿਤੇ ਕੀ ਉਹਨਾਂ ਦਾ ਧਾਰ ਲਾਇਆ। ਇਦਾਂ ਦੇ ਬੰਦੇ ਵਿਆਹ ਸ਼ਾਦੀ ਖੁਸਰੇ ਨੂੰ ਸਿਰਫ ਇਹ ਦੱਸਣ ਹੁੰਦੇ, ਆਹ ਮੁੰਡੇ ਦਾ ਭਰਾ ਹੀ, ਆਹ ਤਾਇਆ ਹੀ। ਮਾਈਂਡ ਨਾ ਕਰੀ। ਸਹੀ ਗੱਲ ਆ, ਐਵੇਂ ਹੀ ਬਿੱਲੀਆਂ ਨੇ ਰਾਗੇ ਖਾਂਦੇ, ਬਿੱਲੀਆਂ ਚੱਲ ਲੋ ਭਾਜੀ ਕਿੱਥੇ ਸੀ ਗੱਲ? ਉਹ ਖੁੱਤੀ ਜੀ ਖੁੱਤੀ ਕੱਢਣ ਦੇ ਉਹ ਇਹ ਨਹੀਂ ਪਤਾ ਕਿੱਥੇ ਸੀ ਗੱਲ। ਉਹ ਵਿੱਚ ਤੁਸੀਂ ਟੋਕਦੇ ਨਹੀਂ ਨਾ। ਅੱਛਾ ਜਹਾਜ਼ ਚ ਖੁੱਤੀ ਕੱਢਤੀ ਤੂੰ? ਹਾਂ ਖੁੱਤੀ ਮੈਂ ਭਾਜੀ। ਨਹੀਂ ਤੁਸੀਂ ਆਪਣੀਆਂ ਜੁਗਤਾਂ ਕਰੋ, ਚਲੋ। ਮੈਂ ਭਾਜੀ ਨਹੀਂ ਇਹ ਇੰਟਰਸਟਿੰਗ ਗੱਲ ਆ, ਜਹਾਜ਼ ਚ ਕੁੱਤੀ। ਜਹਾਜ਼ ਚ ਖੁੱਤੀ ਮੈਂ ਉੱਥੇ ਕਾਗਜ਼ ਤੇ ਲਿਖਿਆ ਕਿ ਇਹ ਜਹਾਜ਼ ਅਗਵਾ ਹੋ ਚੁੱਕਾ ਹੈ, ਤੇ ਮੈਂ ਉਹ ਖੁੱਤੀ ਥਾਣੀ ਥੱਲੇ ਸੁੱਟਤਾ ਭਾਈ। ਆਪਣਾ ਫਰਜ਼ ਗੁੱਜਰ ਬਾਦਸ਼ਾਹ ਨੇ ਅਦਾ ਕਰਤਾ। ਮਾਈ ਨੇ ਮੈਨੂੰ ਪੁੱਛਿਆ, ਹਾਂ ਗੁੱਜਰ? ਮੈਂ ਉਹਨੂੰ ਅੱਖ ਕਰਾਤੀ, ਮੈਂ ਕਿਹਾ ਓਕੇ। ਪੈ ਗਈ ਗੇਮ। ਇੱਧਰਲਾ ਵੇਖ ਲੈ, ਜਿਹੜਾ ਉਹਨਾਂ ਦਾ ਇੱਧਰਲਾ ਵੇਖ ਲੈ, ਜਿਵੇਂ ਬੁੱਲ ਚ ਨਸਵਾਰ ਤਰ੍ਹਾਂ ਇੱਟ ਰੱਖੀ ਹੁੰਦੀ। ਅੱਛਾ ਅੱਜ ਤੂੰ ਕੀ ਖਾਦਾ ਸੀ ਵੈਸੇ? ਸ਼ਕਲਮ ਸਾਡੇ ਵਾਸਤੇ ਵੀ ਨਾ ਰੱਖਣਾ, ਸਾਡੇ ਕੁੱਤੇ ਵਾਸਤੇ ਵੀ ਨਾ ਰੱਖਣਾ, ਤੁਹਾਨੂੰ ਗਰਮ ਹਵਾ। ਸੋ ਗੱਲ ਦੀ ਇੱਕੋ ਕੁੱਤੇ ਭੌਂਕੀ ਜਾ, ਰੋਟੀ ਪੱਕੂ ਤੇ ਦਿਓ। ਬਾਬਾ ਜੀ ਉਹਨਾਂ ਦਾ ਜਿਹੜਾ ਮੇਨ ਸੀ ਨਾ, ਉਹਨੇ ਜ਼ਰਾ ਕਰੰਜ ਕਰਕੇ ਅੰਗੜਾਈ ਲਈ। ਮੈਂ ਸਮਝ ਗਿਆ ਕਿ ਥੱਕਿਆ ਵਾ। ਮੈਂ ਸਿੱਧਾ ਹੀ ਜਾ ਕੇ ਆਪਣੀ ਸੀਟ ਤੋਂ ਉੱਠ ਕੇ ਉਹਦੀਆਂ ਪਿੰਨੀਆਂ ਨੂੰ ਹੱਥ ਪਾਤਾ, ਐ ਕਰਕੇ 2 ਹੱਥ ਮਾਰੇ। ਉਹ ਕਹਿੰਦਾ ਗੁੱਜਰ ਬਾਦਸ਼ਾਹ ਅੰਦਰ ਆ ਜਾ। ਪਿਛਲੇ 4 ਵਾਲੀ ਸੀਟ ਤੇ ਜਹਾਜ਼ ਤੇ ਉਹਨੂੰ ਮੈਂ ਲੰਮੇ ਪਾਇਆ ਵਾ, ਉਹਦੀ ਮੈਂ ਘਟਾਈ ਕੀਤੀ, ਉਹ ਤੇ ਮਸਤ ਹੋ ਕੇ ਸੌ ਗਿਆ। ਉਹਦੇ ਮੋਬਾਈਲ ਨੂੰ ਗੇਮ ਪਾਤੀ, ਉਹ ਛੱਲੇ ਉਹ ਸੌ ਗਿਆ ਭਾਈ। 3 ਰਹਿ ਗਏ ਹੁਣ। ਉੱਤਰੋਂ ਪਰਚੀ ਵੀ ਥੱਲੇ ਭਾਈ ਚਲ ਗਈ, ਉਹ ਜਾ ਕੇ ਡਿੱਗੀ ਇੱਕ ਖੇਤਾਂ 'ਚ। ਕਿਸਾਨ ਨੇ ਦੇਖਿਆ ਕਿ ਇਹ ਉੱਤੋਂ ਕੀ ਆਇਆ, ਉਹਨੇ ਇੰਜ ਕਰਕੇ ਪੜ੍ਹੀ, ਦੇਖੀ ਹੈ ਪਰਚੀ। ਪੜ੍ਹਨਾ ਤੇ ਨਹੀਂ ਸੀ ਆਂਦਾ, ਬਾਕੀ ਉਹਨੇ ਹਿਸਾਬ ਲਾ ਲਿਆ ਕਿ ਪਰਚੀ ਗੁੱਜਰ ਦੇ ਹੱਥਾਂ ਦੀ ਆ। ਕਿਸਾਨ, ਤੈਨੂੰ ਪਤਾ ਨਾਮਵਰ ਬੰਦਾ, ਕਿਸਾਨ ਨੇ ਪਰਚੀ ਚੁੱਕ। ਸਾਰੇ ਜੀ ਸਰਦੀਆਂ 'ਚ ਘਰ ਬੈਠੇ ਹੁਣ ਨਾ, ਬੂਆ ਖੜਕੇ ਇਦਾਂ ਦੇ ਬੱਚੇ ਨੂੰ ਕਹਿੰਦੇ ਜਾ ਬੂਆ ਖੋਲ ਗਿਆ। ਬਸ ਇਹਦਾ ਹੀ ਕੰਮ। ਅੱਛਾ ਤੂੰ ਕਾਲੇ ਰੰਗ ਦਾ ਬੰਦਾ ਦਾਨਿਸ਼ ਨੂੰ ਮਿਲਣ ਆਇਆ, ਤੇ ਅੰਦਰੋਂ ਇੱਕ ਬੱਚਾ ਨਿਕਲਿਆ, ਤੇ ਉਹਨੂੰ ਤੂੰ ਕਾਲਾ, ਤੇ ਉਹਨੂੰ ਕਹਿੰਦਾ ਉਹ ਕਿੱਥੇ ਉਹ ਮੈਲਾ ਜਿਹਾ।
ਕਿਸਾਨ ਨੇ ਪਰਚੀ ਚੁੱਕੀ ਆ, ਉਹਨੇ ਸਿੱਧਾ ਹੀ ਭਾਈ 에어ਪੋਰਟ ਵੱਲ ਦੌੜ ਲਾਤੀ। ਉਹਨੂੰ ਚਾਹੀਦੀ 15 ਤੇ ਫੋਨ ਨਹੀਂ ਕਰਦਾ। ਨਹੀਂ ਉਹ ਕੰਮ ਹੀ 에어ਪੋਰਟ। ਇਹਦੇ ਘਰ ਇੱਕ ਬੱਚਾ ਆਇਆ ਬੂਹਾ ਖੜਕਾ ਕੇ ਕਹਿੰਦਾ ਖਾਲਾ ਕਾਲਾ ਆ। ਕਹਿੰਦੀ ਪੁੱਤ ਕੀ ਕਹਿਣਾ? ਕਹਿੰਦਾ ਬਸ ਕਾਲਾ ਹੀ ਕਹਿਣਾ। ਨਹੀਂ ਇਹਦੇ ਘਰ, ਇਹ ਕਿਸੇ ਦੇ ਘਰ ਗਿਆ ਤੇ ਦੋਸਤ ਦਾ ਨਾਂ ਸੀ ਕਾਲਾ। ਉਹਦੇ ਘਰ ਗਿਆ ਤੇ ਕਹਿੰਦਾ ਖਾਲਾ ਜੀ ਕਾਲਾ ਹੈ। ਕਹਿੰਦੀ ਤੇਰੇ ਤੋਂ ਵੀ ਜ਼ਿਆਦਾ ਕਾਲਾ? ਇਸ ਤੋਂ ਜ਼ਿਆਦਾ ਨਹੀਂ ਹੈ। ਇੱਕ ਬੰਦੇ ਨੂੰ ਮਿਲਣ ਦਿਆ, ਇੱਕ ਹੋਰ ਮੁੰਡੇ ਨੇ ਪੁੱਛਿਆ, ਕਹਿੰਦਾ ਉਹ ਅਦਾਲਤ 'ਚ ਕਿਤੇ ਆ? ਕਹਿੰਦਾ ਉਹ ਬਲੈਕਮੇਲ ਕਰਨ ਦੇ ਆ। ਨਹੀਂ ਇਹ ਕੰਪਿਊਟਰ ਤੇ ਬੈਠਾ ਕਿਸੇ ਨੂੰ ਮੇਲ ਕਰ ਰਿਹਾ ਸੀ। ਉਹਨੇ ਕਿਹਾ ਇਹ ਕੀ ਹੋ ਰਿਹਾ? ਕਹਿੰਦਾ ਬਲੈਕਮੇਲ। ਤਾਜੀ ਹੈ, ਸਿੱਧਾ ਪਤਰਾ ਕਰ ਦਿੰਦੇ ਤੁਹਾਨੂੰ। ਬਸ ਹੋਰ ਕੋਈ ਗੱਲ ਨਹੀਂ ਭਾਜੀ। ਉਹਨੇ 에어ਪੋਰਟ ਵੱਲ ਦੌੜ ਲਾਤੀ। ਉਹ ਸਿੱਧਾ ਹੀ 에어ਪੋਰਟ ਦੇ ਚੇਅਰਮੈਨ ਕੋਲ ਜਾ ਕੇ ਕਹਿੰਦਾ ਜੀ ਆਹ ਪਰਚੀ ਉੱਤੋਂ ਡਿੱਗੀ ਹੈ। ਗੁੱਜਰ ਨੇ ਭੇਜੀ। ਉਹਨੇ ਭਾਈ ਪਰਚੀ ਦੇਖੀ, ਉਹਨੇ ਕਿਹਾ ਹੈ ਜਹਾਜ਼ ਅਗਵਾ ਹੋ ਗਿਆ, ਗੁੱਜਰ ਵਿੱਚ ਹੀ ਆ। ਕਹਿੰਦਾ ਕੋਈ ਰੋਲਾ ਨਹੀਂ, ਗੁੱਜਰ ਸਾਂਭ ਲੈ। ਉਹ ਚੂਚੇ ਨਹੀਂ ਵੇਚਦੇ ਹੁੰਦੇ ਮੱਲਿਆਂ 'ਚ, ਉਹ ਤਾਜ਼ਾ ਰੰਗ ਕਰਾ ਕੇ ਲਿਆਉਂਦੇ ਆ। ਕਸਮੀ ਉਹ ਇਹਨੂੰ ਤੇ ਇਹ ਤੇ ਨਹੀਂ ਲੈ ਸਕਦਾ ਉਹਨਾਂ ਕੋਲ, ਇਹਨੂੰ ਹੱਥ ਹੀ ਲਾਉਣ ਦਿੰਦੇ। ਕਹਿੰਦੇ ਮਾਮਾ ਜਿੱਥੋਂ ਫੜਦਾ ਉੱਥੇ ਨਿਸ਼ਾਨ ਪੈ ਜਾਂਦਾ। ਜਹਾਜ਼ ਚਲਾਉਂਦਾ ਸੀ ਫੈਸਲ ਭਾਈ, ਜਹਾਜ਼ ਚਲਾਉਂਦਾ ਸੀ। ਇੱਕ ਭਾਈ ਜਗ੍ਹਾ ਤੇ ਪਹਾੜੀ 'ਚ ਟੋਕਤਾ। ਉਹ ਕਹਿੰਦੇ ਇਹ ਕੀ ਕੀਤਾ? ਕਹਿੰਦਾ ਅੱਗੋਂ ਬਿੱਲੀ ਲੰਘ ਗਈ ਸੀ ਭਾਈ। ਮੈਂ ਅੱਗੇ ਪਹਾੜ ਆ ਗਿਆ ਸੀ, ਮੈਂ ਕਰਦਾ ਆਪਣੇ ਵਿਆਹ ਤੇ ਕੁੱਲਾ ਲੈਣ ਗਿਆ ਤੇ ਉਹਨਾਂ ਨੇ ਕਿਹਾ ਰੰਗ ਵੇਖ ਕੇ ਉਹਨਾਂ ਕਿਹਾ ਏਦਾਂ ਨਹੀਂ, ਇਹਨਾਂ ਨਜ਼ਰ ਆਉਣਾ, ਇੱਥੇ ਕਰਕੇ ਬਲਬ ਲਾ ਦਾ। ਨਜ਼ਰ ਆਉਗੇ। ਚਲੋ ਇਹਦੇ ਅੱਗੋਂ ਬਿੱਲੀ ਲੰਘ ਗਈ ਤੇ ਇਹਨੂੰ ਕੁਛ ਨਹੀਂ ਹੋਇਆ, ਬਿੱਲੀ ਕੰਧ 'ਚ ਵੱਜ ਗਈ ਭਾਈ। ਚਲੋ ਬਸ ਅੱਛਾ, ਉਹ ਫੇਰ ਉਹ ਜਹਾਜ਼ ਲੈ ਭਾਈ ਉਹਨਾਂ ਨੇ ਕਿਹਾ ਗੁੱਜਰ ਵਿੱਚ ਆ ਜਹਾਜ਼ ਦੇ, ਕੋਈ ਰੋਲਾ ਹੀ ਨਹੀਂ ਆ। ਉਹਨਾਂ ਨੇ ਫੇਰ ਵੀ ਨਾ ਬੰਦੇ ਆਪਣੇ ਘਲਾਤੇ, ਮੈਨੂੰ ਉਹਨਾਂ ਨੇ ਮੈਸੇਜ ਕਰਤਾ ਕਿ ਗੁੱਜਰ ਬੰਦੇ ਅਸੀਂ ਘਲਾਤੇ ਫਲਾਣੀ ਜਗ੍ਹਾ ਤੇ ਪੁਆਇੰਟ ਤੇ ਪਹੁੰਚ ਕੇ ਤੇ ਜਹਾਜ਼ ਰਕਵਾਣਾ ਤੇਰਾ ਕੰਮ ਆ। ਮੈਂ ਕਿਹਾ ਠੀਕ ਹੈ। ਉੱਤੇ ਹੁਣ 3 ਬੰਦੇ ਸੀ ਅਗਵਾ ਵਾਲੇ, ਉਹਨਾਂ ਨੂੰ ਵੀ ਮੈਂ ਆਪਣੇ ਆਰੇ ਲਾਇਆ। ਉਹਨੂੰ ਸਵਾਦ ਤਾਂ 3 ਰਹਿ ਗਏ ਨਾ। ਉਹ ਭਾਈ 3 ਚੋਂ ਮੈਂ ਇੱਕ ਨੂੰ, ਮੇਰੇ ਕੋਲ ਲੱਡੂ ਪੀਠੀਆਂ ਵਾਲੇ ਪਏ ਸੀ ਥੋੜੇ ਜਿਹੇ ਨਾ, ਬੁੱਸੇ ਟਾਈਪ ਹੀ ਸੀਗੇ। ਮੈਂ ਉਹਨੂੰ ਦਿੱਤਾ, ਉਹਨੂੰ ਬੜਾ ਮਜ਼ਾ ਆਇਆ। ਉਹ ਵੀ ਖਾ ਕੇ ਮਸਤ, ਉਹ ਵੀ ਉਹਦੇ ਲਾਗੇ ਜਾ ਕੇ ਲੰਮੇ ਪੈ ਗਿਆ। ਹੁਣ ਰਹਿ ਗਏ 2। ਸਹੀ ਖਾ ਗਏ ਬਾਬਾ ਜੀ ਅੱਛਾ, ਸਕੂਲੇ ਦਾ ਬੱਚਾ ਪੜਦਾ ਨਾ ਫੈਸਲ ਦਾ, ਸਾਰੇ ਨੂੰ ਕਹਿਣ ਦੇ ਹੁੰਦੇ ਉਹਨੂੰ ਤੂੰ ਮਾਲੀ ਦਾ ਮੁੰਡਾ ਨਾ। ਸਹੀ ਮੇਰਾ ਸਿੱਧਾ ਬਰੀ ਕਰ। ਉਸਤਾਦ ਜੀ ਵੇਖੀ ਠੀਕ ਕਰਦੇ। ਠੀਕ ਕਰ ਸਹੀ ਮਾਲੀ ਦਾ ਮੁੰਡਾ, ਮਾਲੀ ਦਾ ਮੁੰਡਾ। ਚੱਲ ਇਹ ਠੀਕ ਹੋਣਾ ਨਹੀਂ ਹੈ। ਇਹਨੂੰ ਲਾਹੌਰ ਲੈ ਜਾਓ। ਇਹਦਾ ਮੁੰਡਾ ਸਕੂਲੇ ਪੜ੍ਹਦਾ, ਪੇਪਰਾਂ ਦੇ ਭਾਈ 8-9 ਮੁੰਡਿਆਂ ਨੇ ਇਹਦੇ ਮੁੰਡੇ ਦੀ ਨਕਲ ਲਾਈ, ਉਹ ਵੀ ਫੇਲ ਹੋ ਗਏ। ਇਹਦੇ ਮੁੰਡੇ ਨੇ ਤੇ ਆਹ ਟੈਕਨੀਕਲ ਗੱਲ, 8-9 ਨੇ ਦੀ ਨਕਲ ਲਈ, ਉਹ ਵੀ ਫੇਲ ਹੋ ਗਿਆ। ਇੰਨੀ ਦੇਰ ਨੂੰ ਨਾ ਭਾਈ ਪਹਾੜੀ ਇਲਾਕਾ ਆ ਗਿਆ ਸੀ ਤੇ ਮੈਂ ਨਾ ਦੂਰਬੀਨ ਲਾ ਕੇ ਦੇਖਿਆ ਅੱਗੇ ਪਹਾੜੀ ਤੇ ਨਾ, ਉਹ ਥੱਲੋਂ 에어ਪੋਰਟ ਤੋਂ ਬੰਦਿਆਂ ਨੇ ਨਾ ਝਾਂਬੇ ਦੇ ਕੇ ਬੰਦੇ ਖਿਲਾਰਤੇ ਪਹਾੜਾਂ ਤੇ। ਉਹ ਪਹਾੜੀ ਪੂਰੀ ਤੇ ਨਸੀ ਆਈ, ਇਹਦੀ ਦੂਰਬੀਨ ਦੇ ਅੱਗੇ ਚਣਿਆਂ ਦੀ ਦਾਲ ਲੱਗੀ ਤੈਨੂੰ ਦਲ ਕੇ ਪਹਾੜੀਆਂ। ਦੂਰਬੀਨ ਦੇ ਚਨਿਆਂ ਦੀ ਦਾਲ 2 ਦਾਣੇ ਲੱਗੇ ਸੀ। ਦੇਖ ਜੋ ਗੱਡੀ ਸੀ ਯਾਰ ਝਾਂਬੇ ਲੈ ਕੇ ਖਲੋਤੇ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਜਹਾਜ਼ ਦਾ ਪੈਟਰੋਲ ਮੁੱਕਣ ਵਾਲਾ ਯਾਰ, ਰੁਕਵਾ ਸਾਈਡ ਤੇ। ਪੈਟਰੋਲ ਤੋਂ ਮਹਿੰਗਾ ਵੀ ਅਗਵਾਕਾਰਾਂ ਨੂੰ ਮੈਂ ਕਿਹਾ, ਉਹਨਾਂ ਨੇ ਕਿਹਾ ਰੋਕ ਲੈਣੇ। ਉਹਨਾਂ ਨੇ ਪਹਾੜਾਂ ਦੇ ਲਾਗੇ ਕਰਕੇ ਹੌਲੀ ਕੀਤੀ ਜਹਾਜ਼ ਨੂੰ। ਅੱਛਾ, ਝਾਂਬਿਆਂ ਵਾਲੇ ਖਲੋਤੇ ਸੀ, ਮੈਂ ਜਬਾਰੀ ਥਾਣੀ ਝਾਂਬਾ ਫੜ ਕੇ ਪਿੱਛੇ ਨੂੰ ਖਿੱਚਿਆ, ਉਹ ਦੋਵਾਂ ਦੀਆਂ ਅੱਖਾਂ 'ਚ। ਓਏ ਅਗਵਾ ਵਾਲੇ ਕੁੱਤੇ ਵੱਜ ਗਏ। ਹਾਂ, ਅਗਵਾ ਵਾਲੇ ਉੱਥੇ ਲੰਮੇ ਪਏ। ਠੀਕ ਹੈ। ਤੇ ਮਾਈ ਕਿੱਥੇ ਸੀਗੀ? ਮਾਈ ਪਿੱਛੇ ਬੈਠੀ, ਮੈਨੂੰ ਪਿੱਛੇ ਕਹਿ ਰਹੀ ਹੈ ਗੁੱਜਰ ਬਾਦਸ਼ਾਹ ਯੈਸ ਹੋ ਗਿਆ, ਯੈਸ ਹੋ ਗਿਆ। ਕਿਆ ਬਾਤ ਹੈ ਯਾਰ। 2 ਪਿੱਛੇ ਸੁੱਤੇ ਸੀ, 2 ਬੇਹੋਸ਼ ਹੋ ਗਏ। ਲਓ ਜੀ ਨਾਜ਼ਰੀਨ, ਵੀਰੀ ਬਣਾਈ ਸੀ। ਥੱਲੇ ਲਾਜ਼ਮੀ ਲਿਖਣਾ, ਲਓ ਜੀ ਕਿ आज तक का सबसे फिक्का टी टाइम। ਉਹ ਨਹੀਂ, ਐਡੀ ਵੀ ਨਹੀਂ ਗੱਲ ਹੈਗੀ ਉਸਤਾਦ ਜੀ। ਨਹੀਂ ਦੇਖਣਾ ਲਿਖਦਾ ਤੇਰਾ ਚੰਗਾ ਹੁੰਦਾ ਕੋਈ ਵੀ ਯਾਰ। ਨਹੀਂ ਲਿਖਣਾ ਲੁਖਣਾ ਕਿਸੇ ਨੇ ਵੀ ਯਾਰ ਸਾਰਿਆਂ ਦੇ ਸਾਰੇ ਪਿਆਰ ਸਦਕਾ ਕਰ। ਜ਼ਕਾਤ ਵੀ ਕੱਢਣੀ ਚਾਹੀਦੀ ਹੈ। ਕੋਈ ਗੱਲ ਨਹੀਂ। ਭਾਜੀ ਮੈਂ ਜਹਾਜ਼ ਬਚਾਇਆ, ਜਿੰਨੀਆਂ ਸਵਾਰੀਆਂ ਵਿੱਚ ਬੈਠੀਆਂ ਸੀ ਬਸ ਕਰ ਦਿਓ ਏ। ਮੁਖਤਲਫ ਨਾਮੋ ਕਰਾਮ ਦਿੱਤੇ। ਲੈਟਰੀਨਾ 'ਚ ਹੋ ਗਿਆ ਨਾ, ਲਾਰੀ ਅੱਡੇ ਤੇ ਬਾਹਰ ਆ ਕੇ ਕਹਿਣ ਡਿਆ, ਉਹ ਕਹਿੰਦਾ ਪੈਸੇ, ਕਹਿੰਦਾ ਗੁੱਜਰ ਬਾਦਸ਼ਾਹ। ਇਹ ਕਿਹੜੀ ਗੱਲ, ਉਹਨੂੰ ਪੈਸੇ ਦੇ। ਯਾਰ ਬਾਹਰ ਦੇ ਮੁਲਕ 'ਚ ਨਹੀਂ ਮੇਰੇ ਕੋਲੋਂ ਲੈਂਦੇ, ਅਮਰੀਕਾ ਮੂਰਕਾ 'ਚ ਇੱਥੇ ਮੰਗ ਲੈਂਦੇ, 10 ਵੀ ਦੇ ਦੀ ਦੇ, ਕੋਈ ਗੱਲ ਨਹੀਂ। ਪਕੌੜੇ ਲੈਣ ਡਿਆ, ਤੈਨੂੰ ਕਿਹਾ ਭੋਰਾ ਵੱਧ ਪਾ ਦਿਓ, ਕਹਿੰਦੇ ਕਾਤੋਂ, ਕਹਿੰਦਾ ਗੁੱਜਰ ਬਾਦਸ਼ਾਹ। ਅੱਛਾ, ਇੱਥੇ ਨਹੀਂ ਜਿਹੜੀ ਕਿਆਮੋ ਤੋਂ ਆਮ ਨਹੀਂ ਹੁੰਦਾ, ਤਿਆਮੋ ਕੁਮਾਮ ਤੇ ਕਿਹੜਾ ਤਿਆਮੋ ਕੁਮਾਮ। ਹਾਂ ਕੁਆਮ, ਤੇ ਉਹ ਨਾ ਉੱਥੇ ਇੱਕ ਨਾ ਵਾਸ਼ਰੂਮ ਹੁੰਦੇ ਸਪੈਸ਼ਲ, 50 ਰੁਪਏ ਲੈਂਦੇ ਆ। ਹਾਂਜੀ, ਮਤਲਬ ਇੱਕ ਤੇ ਆਮ ਜਨਰਲ ਨਾਰਮਲ ਹੁੰਦੇ ਨਾ, ਉਹ ਹੱਥ ਸਕਾਨ ਵਾਲੇ ਵੀ ਉਹਨਾਂ ਨੇ ਸਾਰੇ ਉਹ 50 ਰੁਪਏ ਲੈਂਦੇ ਆ। ਜੇਬ 'ਚ ਥੋੜੀ ਪਾਈ ਤੇ ਉੱਥੇ ਵੜ ਗਿਆ ਅੰਦਰ। ਕਿਉਂ? ਭਾਜੀ ਅੰਦਰ ਵੜ ਕੇ ਨਾ ਤੇ ਸੋਨਾ ਉਹਨਾਂ ਦੇ ਪਾਣੀ ਪੂਣੀ ਯੂਜ਼ ਕਰੇ, ਸਾਰਾ ਕੁਛ ਕਰਕੇ ਬਾਹਰ ਹੀ ਨਹੀਂ ਆਈ। ਉਹਨੇ ਘੰਟੇ ਕੁ ਬਾਅਦ ਜਦੋਂ ਦਰਵਾਜ਼ਾ ਖੋਲਿਆ ਤੇ ਪਿੱਛੋਂ ਕੰਧ ਜਿੰਨਾ ਮੋਰਾ ਕੀਤਾ ਤੇ ਨਿਕਲ ਗਿਆ ਉੱਥੋਂ। ਸਿਰਫ 50 ਰੁਪਏ ਦੇਣ ਦੋ।
ਮੈਨੂੰ ਬਾਅਦ ਸਮਝ ਆਈ, ਮੈਂ ਕਿਹਾ ਥੋੜੀ ਕੋ ਲੈ ਕੇ ਗਿਆ ਨਾਲ। ਉਹ ਬਾਅਦ ਚੋਂ ਪਤਾ ਚੱਲਿਆ ਟੂਟੀ ਵੀ ਲਾ ਕੇ ਲੈ ਗਿਆ। ਸ਼ੇਖ ਦਾ ਗਵਾਹ ਗੰਡੋਇਆ। ਇਹਨੂੰ ਫਿੱਕੀਆਂ ਜੁਗਤਾਂ ਮਾਰੋ। 10 ਰੁਪਏ ਮੰਗੇ ਮਾਰ ਨੂੰ ਮਾਲ ਇਹ ਫਿੱਕੀ ਜੁਗਤ ਵੀ ਇਹਦੇ ਲਈ ਮੌਤ ਹੈ, ਇਹਨੂੰ ਫਿੱਕੀਆਂ ਜੁਗਤਾਂ ਮਾਰੋ, ਇਹਦਾ BP ਲੋ ਕਰ ਦਿਓ। ਤੁਸੀਂ ਉਹਨਾਂ ਨੂੰ ਕਹੋ ਰੂਟੀਨ ਵਾਲੀ ਜਾਂ ਮਾਰਨ। ਨਹੀਂ ਫਿੱਕੀਆਂ ਅੱਗੇ ਰਖੀਏ ਮਾਰੋ ਭਾਈ। ਬਾਅਦ ਨੂੰ ਮਾਲਿਆ ਨੇ 10 ਰੁਪਏ ਮੰਗੇ ਤੇ CPU ਦਫ਼ਤਰ ਫੋਨ ਕਰ ਦਿਆ। ਆਪਾਂ ਜੀ ਤਰ੍ਹਾਂ ਗੱਲ ਕਰਨਾ ਹੈ। ਆ ਜਿੱਦੀ ਬਦਲੀ ਕਰ ਜਿੱਦੀ ਬਦਲੀ ਅੱਛੀ ਗੱਲ ਹੈ। ਠੀਕ ਹੈ। ਵਾਸ਼ਰੂਮ ਵਾਲੇ ਨੇ 10 ਰੁਪਏ ਮੰਗੇ ਤੇ SHO ਇੱਕ ਯਾਰ ਸੀ, ਉਹਨੂੰ ਕਾਲ ਮਲਾਈ, ਕਹਿੰਦਾ ਭਾਈ ਇਹਨਾਂ ਦਾ ਦੱਸਣਾ ਮੈਨੂੰ। 10 ਰੁਪਏ ਦਾ ਰੌਲਾ ਨਹੀਂ ਸੀ, ਮੈਂ ਉਹਨੂੰ ਦੱਸਣਾ ਸੀ ਕਿ ਗੁੱਜਰ ਦੇ ਤਲਕ ਚੈੱਕ ਕਰ। ਸਹੀ ਗੱਲ ਹੈ। ਵਾਸ਼ਰੂਮ ਚ ਪਿਸ਼ਾਬ ਕੀਤਾ, ਉਹ ਕਹਿੰਦਾ 10 ਰੁਪਏ, ਕਹਿੰਦਾ ਯਾਰ ਮੈਂ ਨਮਾਜ਼ੀ ਬੰਦਾ, ਉਹਨੇ ਸਗੋਂ 20 ਲਏ ਇਹਦੇ ਕੋਲ। ਉਹਨੇ ਕਿਹਾ ਇੱਕ ਤੂੰ ਵਾਸ਼ਰੂਮ ਯੂਜ਼ ਕੀਤਾ ਉਹ ਤਾਂ ਝੂਠ ਬੋਲਦਾ। ਮੈਂ ਉਹ ਜਿਹੜਾ 50 ਰੁਪਏ ਵਾਲਾ ਵਾਸ਼ਰੂਮ ਸੀ ਨਾ, ਬਾਹਰ ਨਿਕਲਿਆ ਤੇ ਇੱਕ ਬੰਦਾ, ਉਹ ਜਾਨੀ ਭਾਜੀ। ਮੈਂ ਕਿਹਾ ਬਿਸਮਿਲ੍ਲਾ ਜਨਾਬ, ਕੀ ਹਾਲ ਚਾਲ ਹੈ? ਤੇ ਹੁਣ ਪਤਾ ਨਹੀਂ ਉਹ ਵੀ ਨਿਕਲਿਆ ਸੀ ਜਾਂ ਕੀ ਸੀ, ਤੇ ਉਹ ਪੈਸੇ ਹੁਣ 50 ਰੁਪਏ ਦੇਣੇ, ਤੇ ਮੈਂ ਇੰਜ ਕਰਕੇ 50 ਰੁਪਏ ਕੱਢੇ। ਨਹੀਂ ਤੇ ਹੁਣ ਆਪ ਨਹੀਂ ਕੱਢ ਰਿਹਾ, ਜਾਂ ਤੇ ਹੁੰਦਾ ਨਾ ਕਿ ਬੰਦਾ ਆਪ ਕੱਢ ਕੇ ਕਹਿੰਦਾ ਨਹੀਂ ਭਾਈ ਮੈਂ ਦੇਣਾ, ਇੰਜ ਵੀ ਨਹੀਂ ਕਰ ਰਿਹਾ, ਮੈਨੂੰ ਕਹੀ ਜਾ ਰਿਹਾ ਨਹੀਂ। ਮੈਂ ਕਹਾਂ ਨਹੀਂ ਤੇ ਠੀਕ ਆ, ਮੈਂ ਸੋਚ ਰਿਹਾ ਵੀ ਇਹਨੂੰ ਦੇਣੇ ਹੁਣ ਕਿੰਨੇ ਆ, ਜਾਂ ਤੇ ਤੂੰ ਕੱਢ ਨਾ। ਦੋ ਹੀ ਤਰੀਕੇ ਹੁੰਦੇ ਨਾ ਕਿ ਨਹੀਂ ਭਾਜੀ 1 ਮਿੰਟ ਆ ਦੇਖੋ ਮੈਂ ਦੇ ਰਿਹਾ, ਇਹ ਤਰੀਕਾ ਹੁੰਦਾ, ਇਹ ਆ ਲੋ, ਨਹੀਂ ਛੱਡ ਦੋ ਆਪ ਆ ਲੋ, ਆ ਹੁੰਦਾ ਨਾ। ਹੁਣ ਨਹੀਂ ਦੇਣੇ ਤੇ ਤੂੰ ਕਹਿਣਾ ਯਾਰ ਨਹੀਂ ਦੇਣੇ, ਤੇ ਫਿਰ ਕਿੰਨੇ ਦੇਣੇ ਆ? ਅੱਛਾ ਮੈਂ ਕਿਹਾ ਯਾਰ ਤੁਸੀਂ ਨਹੀਂ ਮੈਂ 100 ਕੱਢੇ, ਮੈਂ ਕਿਹਾ ਯਾਰ 50 ਇਹਨਾਂ ਦੇ 50। ਓਹੋ ਆਜੋ ਬਾਹਰ, ਕਸਮ ਕੀ ਖੁਸ਼ੀ ਹੋਈ ਮੈਨੂੰ ਤੁਹਾਨੂੰ ਮਿਲ ਕੇ, ਤੇ ਮੈਂ ਹਿਸਾਬ ਲਾ ਰਿਹਾ। ਲਓ ਜੀ, ਫਰਾਂਕੀ ਅਹਿਮਦ, अल्लाह दी कसम जानी ने टीम क्या बात है यार, लव यू, बहुत इंजॉय किया अज दा शो में। आ देख जानी भाई, इथों बच्चे नूं भेज के इस नंबर ते 100 का बैलेंस भिजवा देना। कसम आ मैं स्क्रीनशॉट लाउणा इहदा, ये एक्सीमिक्स EXIIMIX पता नहीं की है। लो जी दसो, कहता जानी भाई इतों बच्चे भेज के 100 का लोड तो करा दे मारे तू। अच्छा जी, बसंत बहार भाजी कह रहे मिसाले शमा रोशन हो जिंदगी एक तेरे आने से ओ मेरे भाई जानी। क्या बात है, वाह वाह। फातिमा कह रही है जानी भाई 3 तरह का वक्त हर इंसान की जिंदगी में आता है, सुबह दोपहर शाम। ठीक हो गया जी। अगे फिर अगे जनाब जी तैयब चौहान भाई कह रहे हैं मेरे 3 मुर्शिद पाक हैं, एक जॉन एलिया, दूसरे आफ्ताब इकबाल साहब और तीसरे सजाद जानी। क्या बात है, थैंक यू भाजी। 2 सही आए। मनान सरवर कह रहे हैं ओ भाई ओ जानी भाई ओए पहले आपके भाषण वाले 10 मिनट में फास्ट फॉरवर्ड करके बहुत मजा आया। यार की है ना सुन तू आप ही कल देखी तू जिंदगी च नाकाम होएगा ਜਦੋਂ ਸਾਰਿਆਂ ਨੇ ਤੈਨੂੰ ਗੱਲਾਂ ਕਰਨੀ ਹੈ ਤੈਨੂੰ। सैयद बुखारी पाजी कह रहे हैं अस्सलाम वालेकुम जानी भाई, मैंने आपको 4 साल से देख रहा हूँ बहुत, बट आज पहला कमेंट किया क्योंकि आज कुछ चीज पिन कर गई मुझे। आपकी मोटिवेशन वीडियो बहुत अच्छी लगी, अल्लाह आपको हमेशा ऐसे ही। ਉਹ ਪਾਇਨੋ ਦਾ ਨਾਂ ਦੀ ਸੀਕ੍ਰੇਟ, ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਤੁਹਾਨੂੰ ਕਿ ਇੱਕ ਵੀਡੀਓ ਹੈਗੀ ਆ ਤੇ ਉਹਦੇ 'ਚ ਉਹ ਦੱਸਦੇ ਨੇ ਕਿ ਤੁਸੀਂ ਜਿਸ ਚੀਜ਼ ਨੂੰ ਫੋਕਸ ਕਰਕੇ ਉਹਨੂੰ ਕਹਿੰਦੇ ਹੋ ਤੇ ਉਹ ਹੁੰਦਾ। ਉਹ ਤਨਜ਼ੀਮ ਦਾ ਨਾਮ ਤੁਸੀਂ ਕਿਹਾ ਸੀ ਕਿ ਉਹਨਾਂ ਹਾਂ ਉਹ ਤਨਜ਼ੀਮ ਇੱਕ ਤਨਜ਼ੀਮ ਹੈ ਕਿਹਾ ਸੀ, ਲੇਕਿਨ ਉਹਦੇ ਤੇ ਇੱਕ ਮੂਵੀ ਬਣੀ ਹੈ ਔਰ ਉਹ ਦੁਨੀਆ ਦੀ ਮੋਸਟ ਵੇਖੀ ਜਾਣ ਵਾਲੀ ਫਿਲਮ। ਨਾਮ ਕੀ ਉਹਦਾ? ਬਲਕਿ ਉਹ ਜਿਹੜੇ ਨਹੀਂ ਸੀ ਇੱਕ ਨਹੀਂ ਮੋਸਟ ਨਬੂਦ ਬਾਹਰ ਨੂੰ ਬਹੁਤ ਵੇਖੀ ਜਾਂਦੀ ਹੈ, ਦੀ ਸੀਕ੍ਰੇਟ ਉਹ ਤੁਸੀਂ ਵੇਖਣੀ ਹੈ। ठीक है, मैं ਤੁਹਾਨੂੰ लिंक भेजांगा। ठीक। फरीहा सतार जी कह रही हैं जानी सर मेरी बेटी की बर्थडे है, इसका नाम अरीहा सतार है, आप सब मेरी बेटी को विश कर दे। बेटा आपको हजारों खुशियां, लाखों करोड़ों अरबों खुशियां अल्लाह मियाँ आपके नसीब में करे। आपके नसीब में अल्लाह मियाँ कुछ करे ज्यादा ना करे, लेकिन आपके नसीब अल्लाह मियाँ बहुत अच्छे करे। ठीक है ना। उस्ताद जी एक और सी बर्थडे गया था उस्ताद जी, शेख उस्मान खलील
ਇਲੈਕਟ੍ਰੀਸ਼ੀਅਨ ਦੁਨੀਆ ਦੀ ਕਿਸੇ ਦੀ ਗੱਲ ਕਰਨੀ ਹੁੰਦੀ ਆ, ਇਹਨੇ ਯਾਰ ਅਗਲਾ ਆਪਣਾ ਇਹਨੇ ਆਪਣਾ ਐਂਕਰ ਪੂਰਾ ਇੰਜ ਵੱਟ ਤੇ ਰੱਖਿਆ ਹੁੰਦਾ। ਨਹੀਂ ਨਹੀਂ ਸਾਜੀ ਐਂਕਰ ਬਕ ਤੂੰ ਨਾਲ ਹੀ ਤੁਹਾਨੂੰ ਡਾਇਰੈਕਟ ਕਿਹਾ ਉਹਦੀ ਵਾਈਫ ਦੀ ਆ ਬੇਟੀ ਨੂੰ ਤਾਂ ਪਹਿਲਾਂ ਦੁਆ ਦੇ ਲੈਂਦੇ। ਬੇਟੀ ਦੀ ਸਭ ਤੋਂ ਖੂਬਸੂਰਤ ਦੁਆ ਹੈ ਕਿ ਅੱਲਾਹ ਪਾਕ ਤੇਰੇ ਨਸੀਬ ਅੱਛੇ ਕਰੇ, ਅੱਲਾਹ ਪਾਕ ਤੇਰੇ ਸਦਕੇ ਤੇਰੇ ਵਾਲਦੈਨ ਨੂੰ ਬਹੁਤ ਸਾਰਾ ਰਿਜ਼ਕ ਦੇਵੇ, ਸਿਹਤ ਤੰਦਰੁਸਤੀ ਦੇਵੇ, ਠੀਕ ਹੈ ਨਾ। ਲੇਕਿਨ ਫਿਰ ਵੀ ਇਹਦੇ ਚ ਵੀ ਅਗਰ ਕਿਤੇ ਅੱਲਾਹ ਪਾਕ ਕੋਈ ਇਮਤਿਹਾਨ ਲੈਂਦਾ ਕੋਈ, ਲੇਕਿਨ ਨਸੀਬ ਸਾਡੀ ਦੁਆ ਵਾ ਕਿ ਸਾਡਾ ਵਸ ਚੱਲਿਆ ਸੀ ਅੱਲਾਹ ਮੀਆਂ ਕੋ ਲੜ ਕੇ ਬੱਚੀਆਂ ਦੇ ਨਸੀਬ ਚੰਗੇ ਕਰਾ ਲਏ, ਹੈਨਾ। ਕਿਆ ਬਾਤ। ਤੇ ਅੱਲਾਹ ਪਾਕ ਨਸੀਬ ਸਾਰਿਆਂ ਦੇ ਚੰਗਾ ਕਰੇ। ਤੇ ਭਾਜੀ ਗੱਲ ਇਹ ਆ ਕਿ ਫੈਸਲ ਰਿਆਜ਼ ਸਾਹਿਬ ਕਹਿ ਰਹੇ ਨੇ ਸਰ ਜੀ ਬਿਗ ਫੈਨ। ਯਾਰ ਮੈਨੂੰ ਇਹ ਫੈਸਲ ਨਾ ਕਿਉਂ ਨਹੀਂ ਚੰਗਾ ਲੱਗਦਾ, ਕਿਸੇ ਦਾ ਵੀ ਹੋਵੇ ਭਾਵੇਂ। ਬੜੇ ਬੜੇ ਆਲਾ ਲੋਕ ਫੈਸਲ ਨਾ ਦੇ ਹੋਏ ਨੇ ਸਰ, ਕਿਹੜੇ ਬੜੇ ਬੜੇ ਆਲਾ ਲੋਕ। ਸਿਰਫ ਸਾਡੇ ਇੱਕ ਤੂੰ ਹੀ ਨਹੀਂ ਚੰਗਾ, ਬਾਕੀ ਸਭ ਦੁਨੀਆ ਚੰਗੀ ਹੈ। ਆਹ ਵਾਹ ਜੀ ਫਰੀਦ ਗੱਲ ਮੁਕਾਤੀ ਤੂੰ ਕੀ ਬਾਤ। सर जी बिग फैन सर जी, 24 मिनट शो का होता है और 24 घंटे वेट करता हूँ। ਵਾਹ फैसल भाई प्लीज खबर हार शो ज्वाइन करें। आ जा यार तू ਜਾ ਯਾਰ खुदा दा ਯਾਰ ਇੱਕ ਮਿੰਟ ਸਾਰੇ ਇਦਾਂ ਦੇ आ ਕਰੋ। देख ला यार तेरे सामने वो भी फैसल रियाज आ कहता यार खबर हार शो जाके ज्वाइन कर यार, जा फैसल जा। ਚਲੋ ਮੈਂ ਛੱਡਦਾ ਜਿਹੜੇ ਮੈਂ ਇੱਥੇ ਚੋਸੇ ਚੂਪ ਲਏ ਉੱਥੇ ਵੀ ਜਾ ਕੇ ਚੂਸ जा मिर्जा शहीर भाई कह रहे जानी भाई ये आपकी माइंड वाली बात 200% सच है ਜਿਹੜੀ ਮੈਂ ਕਿਹਾ ਸੀ ਕਿ ਤੁਸੀਂ ਜਿੰਨਾ ਸੋਚੋਗੇ ਨਾ ਕਿ ਪੋਜ਼ਿਟਿਵ ਹੋਏਗਾ ਉਹਨਾਂ ਹੀ। ਮੈਂ ਤੁਹਾਨੂੰ ਗੱਲ ਦੱਸਾਂ, ਸਿਆਣੇ ਬੰਦੇ ਕਹਿੰਦੇ ਨੇ ਜਿਹੜਾ ਸੱਪ ਡੰਗ ਮਾਰਦਾ ਨਾ, ਜਦੋਂ ਡੰਗ ਮਾਰਦਾ ਉਹਦੇ ਜ਼ਹਿਰ ਤੋਂ ਪਹਿਲੇ ਬੰਦਾ ਪਤਾ ਕਿੱਦਾਂ ਮਰ ਜਾਂਦਾ, ਉਹਦੇ ਮਰਨ ਦੇ ਖੌਫ ਨਾਲ, ਕਿਉਂਕਿ ਸੱਪ ਲੜ ਗਿਆ ਮੈਂ ਮਰ ਜਾਣਾ। ਉਹਦੀ ਦਹਿਸ਼ਤ ਨਾ, ਉਹਦੀ ਦਹਿਸ਼ਤ ਨਾਲ ਬਾਡੀ ਉਹ ਹਾਰਮੋਨਸ ਪੈਦਾ ਕਰਨ ਕਰ ਦਿੰਦੀ ਹੈ ਅੰਦਰ ਜਿਹੜੇ ਜ਼ਹਿਰੀਲੇ। ਉਹਦਾ ਜ਼ਹਿਰ ਹਾਲੇ ਦਿਲ ਕਰੇ ਇੱਥੇ ਡੰਗ ਮਾਰਿਆ ਨਾ ਤੇ ਗੁੱਟ ਤੱਕ ਵੀ ਨਾ ਆਇਆ ਹੋਵੇ ਤੇ ਪੂਰੀ ਬਾਡੀ 'ਚ ਜ਼ਹਿਰ ਬਾਡੀ ਉਸ ਡਰ ਦੇ ਨਾਲ ਪੈਦਾ ਕਰ ਦਿੰਦੀ ਹੈ। ਇੱਥੋਂ ਸਾਬਤ ਹੋਇਆ ਕਿ ਦਿਮਾਗ ਜਿਹੜਾ ਨਾ ਇਹ ਕੁਝ ਵੀ ਕ੍ਰੀਏਟ ਵੀ ਕਰ ਸਕਦਾ ਵਾ। ਆਹ ਸਮਝ ਆ ਰਹੀ ਗੱਲ ਦੀ? ਸਹੀ ਹਾਂ, ਗੱਲ ਹੈ, ਯਾਨੀ ਇਹ ਇਹਦੀ ਮਿਸਾਲ ਆ कि तुसी अपने दिमाग ਨੂੰ पॉजिटिव सोचना बस सारा कुछ। सही गल है। अच्छा जी जानी भाई आपका माइंड में 200% ठीक है। इंसान एवं तो नहीं, अशरफुल मखलूकात, हमारा माइंड बहुत पावरफुल है और यकीन जाने मेरा तो काफी देर से इस बात पे यकीन है। ठीक है जी, खुदा को हाथ जान के कहता हूँ कि सिर्फ पॉजिटिव सोचता हूँ और अल्लाह ने हमेशा मेरे साथ पॉजिटिव ही किया है। Very ठीक है nice। जी, ए उस बंदे दी ए दलील है। तुसी भी सारे इदा करो। टोटली एग्री विद यू जानी भाई। शलूक पंजाबी, मेरी अपनी लाइफ का एक्सपीरियंस है। मैं अबाउड में था, अब्राउड में था। कुछ इंसिडेंट ऐसा हुआ कि डॉक्टर बोला ये सांस नहीं ले पाएगा, सो हमें पाइप डालनी पड़ेगी चेस्ट में होल करके। दे वाज प्रिपेयरिंग, तभी कोई फ्रेंड आया मिलने और बोला नो नीड डॉक्टर, ये बंदा चपाती पावर है, इसको नहीं चाहिए, ये करेगा रिकवर खुद ही, क्योंकि वहाँ मोस्टली लोग राइस खाते हैं। इसलिए बोला तो मोटिवेट मी। ऐप मानोगा इस जानी, मानूंगा इन जानी भाई। वो बात मेरे कानों में पड़ी, बस उस बात पर एक मुझे डॉक्टर को देखना है कि मुझे डॉक्टर को दिखाना है कि मैं रिकवर होकर दिखाऊंगा डॉक्टर को, यानी एंड आफ्टर 5 years आई रिकवर्ड एंड आज तक हेल्थी जा रहा हूं। बस उस बात की वजह से आप एक बेहद एक्सपीरियंस इंसान। मैंने थिंक आई लर्नड फ्रॉम यू जानी भाई जी। ਕਿਸੇ ਦਿਨ ਐਸੀ ਇੰਗਲਿਸ਼ ਨਾ ਤੁਹਾਡੀ ਨਾਲ ਨੁਕਸਾਨ ਹੋ ਗਿਆ ਨਾ ਤੇ ਫਿਰ ਵੇਖ ਲਿਓ। राबिया हमीद कह रही है सज्जाद सर आप आर्टिस्ट हैं अल्लाह की करम से, उसका फजल से, लेकिन आपको हमने कभी नहीं देखा, कभी एटीट्यूड दिखाते हुए, शोबाजी करते हुए। आप पूरे खालिस इंसान और आप जैसी बात कभी किसी दूसरे आर्टिस्ट से नहीं सुन। तकलीफ हो रही दूर के डोल सुहाने होते हैं मेरी। और जैसे नॉलेज, सेंस ऑफ ह्यूमर, ग्रेट थिंकिंग स्किल्स, अमेजिंग। आप बहुत अच्छे नेचर के मालिक हैं। थैंक यू जी, थैंक यू, बहुत शुक्रिया आपका। उन्हें नहीं ना पता ਵੇਖ ਲੋ ਭਾਈ ਨੂੰ ਕੀ ਕਹਿੰਦੇ। वकास अहमद करे जानी भाई ओए मेरी 6 मंथ की बेटी है, रो रही हो तो आपका शो लगाता हूँ, माशाल्लाह हंसना शुरू कर देती है। आपके बाद फैसल रामी की फैन है मेरी फैमिली, लव यू और थैंक यू।
ਬਹੁਤ ਸ਼ੁਕਰੀਆ ਜਿਹੜੇ ਭਾਜੀ। ਲੋਕ ਨਹੀਂ ਜਾਣਦੇ ਤੁਸੀਂ ਵੇਖ ਲਓ ਆ ਹੁਣ ਕੈਮਰਾਮੈਨ ਨੂੰ ਪੈਪਾਂ ਨਾਲ ਮਾਰਿਆ ਇਹਨਾਂ ਨੇ। ਯਾਰ ਮੈਂ ਮਾਰਿਆ ਕਿਉਂ ਇਹ ਵੀ ਤੇ ਪੁੱਛੇ ਨਾ। ਕਿਉਂ ਭਾਜੀ ਅੰਦਰ ਜਾ ਕੇ ਨਾ ਮੇਰੇ ਪਰਫਿਊਮ ਨੂੰ ਫੜ ਕੇ ਇੰਜ ਦੇਖ ਰਿਹਾ ਸੀ। ਉਹ ਜਾਂ ਤੇ ਇਹਦਾ ਪਰਚਾ ਹੁੰਦਾ ਵਾ, ਸਿੱਧਾ ਪਰਚਾ ਕਰਾਈਦਾ, ਅੰਦਰ ਕਰਵਾ ਦੇਈਦਾ ਹੁੰਦਾ। ਇਹ ਕਿਹੜੀ ਗੱਲ ਹੋਈ ਉਹਨੂੰ ਪੈਪਾਂ ਨਾਲ ਕੁੱਟਣ ਲੱਗ ਪਏ ਤੁਸੀਂ? ਓਏ ਉਹਦੀ ਵੀ ਨਹੀਂ ਹੱਥ 'ਚ ਬਹੁਤੀ ਲੈਣਾ ਚਾਹੀਦਾ। ਉਹਦੀ ਵੀ ਬਹੁਤੀ ਹਵਾ ਖਰਾਬ ਹੋਈ ਸੀ। ਯਾਰ ਸਾਰੀ ਦਿਹਾੜੀ ਉਹ ਸ਼ਾਨੂ ਵਿਚਾਰਾ ਮੈਂ ਲੱਭ ਕੇ ਪਰਫਿਊਮ ਲੈਣਾ, ਮੇਰਾ ਨਾਮ ਉੱਤੋਂ ਪੜ ਕੇ ਚੋਰੀ ਕਰੀ ਜਾ ਰਿਹਾ ਸੀ। ਏਦਾਂ ਨਹੀਂ ਕਰੀਦਾ ਹੁੰਦਾ ਸ਼ਾਨੂ ਵਿਚਾਰਾ। ਯਾਰ ਮੈਂ ਸਾਰੀ ਕੋਈ ਚੀਜ਼ ਦਿਹਾੜੀ- ਜਿਹੜੀ ਕੋ ਲਿਆਂਦੀ ਕੁੱਤੀ, ਜਿਹੜੀ ਲਿਆਂਦੀ ਕੀ ਨਾਂ ਦਾ, ਸੋਸੀ ਓਏ ਕੁੱਤੀ ਨਾ ਕਹਿ, ਸੂਜੀ। ਸੂਜੀ ਸੂਜੀ ਮੈਂ ਉਹਦਾ ਨਾਂ ਕਿਉਂ ਰੱਖਿਆ ਪਹਿਲੇ? ਕਿਉਂ? ਸਾਡੀ ਜਿਹੜੀ ਹੱਥ ਨਹੀਂ ਸੀ ਹਾਂਜੀ ਚਿੜੀਆ ਘਰ 'ਚ, ਉਹਦਾ ਨਾਂ ਸੂਜੀ ਸੀ। ਉਹ ਦੀ ਯਾਦ 'ਚ ਮੈਂ ਇਹਦਾ ਨਾਂ ਸੂਜੀ ਰੱਖਿਆ। ਉਹਨੇ ਸਾਰੀ ਦਿਹਾੜੀ ਸੂਜੀ ਦੀ ਉਹ ਪੋਟੀਆਂ ਵੀ ਚੁੱਕਦਾ, ਉਹ ਸਾਰੀ ਦਿਹਾੜੀ ਬਰਤਨ ਵੀ ਧੋਂਦਾ ਸ਼ਾਨੂ, ਆਣ ਕੇ ਫਿਰ ਲੱਤਾਂ ਦੇ ਮਾਲਿਸ਼ ਕਰਾਉਂਦੇ ਉਹਦੇ ਕੋਲੋਂ। ਕੈਮਰਾਮੈਨ ਵੀ ਆ ਅੱਲਾ ਤੇ ਉਹਨੂੰ ਪੈਪਾਂ ਅੱਲਾ ਨਾਲ ਮਾਫੀ ਕੁੱਟਿਆ ਯਾਰ। ਬਈ ਜ਼ਿੰਦਗੀ 'ਚ ਨਹੀਂ ਕਦੀ ਇਦਾਂ ਦਾ ਹੋਇਆ ਕੰਮ। ਐਵੇਂ ਬਕਵਾਸ ਇਹਦੇ ਕੋਲ ਜਿੰਨੀ ਮਰਜ਼ੀ ਸੁਣ ਲਓ ਝੂਠੀ। ਠੀਕ ਆ ਜੀ ਭਾਜੀ, ਮੈਂ ਕੁਝ ਚੀਜ਼ਾਂ 'ਚ ਕੰਪਰੋਮਾਈਜ਼ ਨਹੀਂ ਕਰਦਾ। ਪਰਫਿਊਮ 'ਚ ਜ਼ਿਪੋ ਲੈਟਰ ਮੇਰਾ ਮੈਂ ਨਹੀਂ ਭਾਈ ਕਿਸੇ ਨੂੰ ਦਿੰਦਾ। ਲੇਜ਼ ਮੈਂ ਖਾਂਦਾ ਹਾਂ, ਮੈਂ ਕਹਿੰਦਾ ਦੁਨੀਆ ਜਾਣਦਾ ਕੋ ਬੰਦਾ ਭਾਵੇਂ ਬੈਠਾ ਹੋਵੇ, ਮੈਂ ਨਹੀਂ ਉਹਨੂੰ ਸੁਲਾ ਮਾਰਨੀ ਲੇਜ਼ ਦੀ, ਸਿੱਧੀ ਗੱਲ ਆ। ਆਹੋ ਤੁਸੀਂ ਕਿੱਥੋਂ ਮਾਰਨੀ ਜਦੋਂ ਦਸਾਂ ਨਾਲ ਲਿਆ ਕੇ ਤੁਸੀਂ, ਉਹ ਤੇ ਤੁਹਾਡੇ ਜੋਗੀ। ਵਾਲੇ ਤੇ ਚਾਰ आपने ही गिराते नशेमन पे लेजियां लेजिया। लो जी द गुजरातीज। कल वाले एपिसोड में जो फैसल रामे ने डर की वजह से स्पीकर तोड़ा था, आज फिर वही पीछे पड़ा है। ਭਰਾਵਾ ਤੇਰੇ ਨਾਲ ਹੋਈ कौन लोग ने यार, ਕਿੰਨੇ ਬਰੀਕ ਇਹੋ ਜਿਹੇ ਬੰਦੇ ਸਾਰੀ ਜ਼ਿੰਦਗੀ ਇਹ ਦੂਜਿਆਂ ਤੇ ਗੌਰ, ਕੰਮ ਤੇ ਨਹੀਂ ਗੌਰ ਕਰਨਾ, ਦੂਜੇ ਤੇ ਗੌਰ ਕਰਨਾ। ਇੱਕ ਤੂੰ ਇਹੋ ਜਿਹੇ ਬੰਦੇ ਕੋਲ ਨਵੀਂ ਮੋਟਰਸਾਈਕਲ ਲੈ ਜਾ, ਇਹਨੇ ਇੱਧਰ ਉੱਧਰ ਦੇਖ ਕੇ ਕਹਿਣਾ ਲੈ ਆਹ ਨਿਸ਼ਾਨ ਵੀ ਲਵਾ ਲਿਆ। ਸਾਰੀ ਮੋਟਰਸਾਈਕਲ ਦੇਖ ਤੂੰ, ਹਰ ਚੀਜ਼ ਨਵੀਂ ਹੈ। ਨਵੀਂ ਇਹੋ ਜਿਹੇ ਬੰਦੇ ਨਾਲ ਵਿਆਹ ਤੇ ਚੱਲ ਜਾਓ ਤੇ ਉਹ ਐ ਵੀ ਯਾਰ ਆ ਤੂੰ ਉਹਦੇ ਵਿਆਹ ਤੇ ਵੀ ਨਹੀਂ ਸੀ ਪਾਇਆ। ਅੱਛਾ ਕੋਈ ਐਵੇਂ ਕੋਲੋਂ ਗੱਡੀ ਤੇਜ਼ ਲੰਘੀ ਤੇ ਐਵੇਂ ਪਿੱਛੋਂ ਗਈ ਹੋਣਾ, ਆਰਾਮ ਦੀ ਕਮਾਈ। ਉਹ ਕਮੈਂਟ ਦੇ ਉਹਨੇ ਕਿੱਡਾ ਕੀਤਾ। ਨਹੀਂ ਉਹਦਾ ਤੂੰ ਉਹਦੀ ਤੂੰ ਚੈੱਕ ਕਰ, ਉਹਦੀ ਨਜ਼ਰ ਕਿੰਨੀ ਹੈ ਸਾਡੇ। ਅੱਲਾ ਮਾਫ ਕਰੇ, ਦਿਲ ਕਰੇ ਕਮੈਂਟ ਕਿੱਡਾ ਟੋਰੀ ਕੀਤਾ। ਭਾਜੀ ਅਸੀਂ law of attraction, ਲਾਓ law of attraction the secret, ਹਾਂਜੀ ठीक है जी, इसको बोलते हैं। ये 100% काम करता है। मैं काफी टाइम से यानी कि लव यू ये वो रेगुलर व्यूअर हूं आपका, ये वो ठीक है जी। ਸਹੀ लाजमी तुसी देखना, लाजमी देखना दी सीक्रेट, लॉ ऑफ अट्रैक्शन दी सीक्रेट, हिंदी डबिंग ਦੇ ਵਿੱਚ ਲਾਜ਼ਮੀ ਦੇਖਣਾ। ਮੈਂ ਕਹਿੰਦਾ ਅਗਰ ਤੁਸੀਂ ਉਹਨੂੰ ਸਹੀ ਤਰ੍ਹਾਂ ਉਹਨੂੰ ਸਮਝ ਲਿਆ ਨਾ ਤੇ ਤੁਹਾਡੀ ਲਾਈਫ ਚੇਂਜ ਕੀ ਹੈ ਤੁਸੀਂ ਜਿਹੜਾ ਨਹੀਂ ਪਾ ਸਕਦੇ। ਯਕੀਨ ਕਰੋ, ਵੱਡੀ ਤੋਂ ਵੱਡੀ ਚੀਜ਼, ਘਰ ਮਕਾਨ ਗੱਡੀ ਇਹ ਉਹ, ਇੰਜ ਅਗਰ ਤੁਸੀਂ ਉਹਨੂੰ ਸਮਝ ਲਿਆ ਤੇ ਲਾਜ਼ਮੀ ਦੇਖਣਾ। ਠੀਕ ਹੈ ਜੀ। ਸਾਜੀ ਇੱਕ ਗੱਲ ਕੱਟਾ ਛੋਟੀ ਜੀ ਜਿਹੀ। ਜੀ ਜਿਹੜਾ ਵਿਕਾਸ ਨਹੀਂ ਆਪਣਾ ਵਿਕਾਸ, ਸਾਜੀ ਇੰਨੀਆਂ ਇੰਗਲਿਸ਼ ਫਿਲਮਾਂ ਵੇਖਦਾ, ਤੁਸੀਂ ਉਹਨੂੰ ਇੱਕ ਇੰਗਲਿਸ਼ ਸਟੋਰੀ ਟੈਲਰ ਜਿਹੜੀ ਵੀਡੀਓ ਹੁੰਦੀ ਆ ਚੈਨਲ, ਉਹ ਬਣਾ ਕੇ ਦਿਓ। ਹਾਂ ਸਟੋਰੀ ਟੈਲਰ ਬਣੇ, ਸਟੋਰੀ ਸਿਰਫ ਪੰਜਾਬੀ ਚ, ਲੋਕਾਂ ਨੂੰ ਪੰਜਾਬੀ ਦੀ ਚੈਨਲ ਹੀ ਨਹੀਂ ਹੈ, ਆਹੋ ਉਹ ਐਕਸਪਲੇਨੇਸ਼ਨ ਐਕਸਪਲੇਨਰ ਕੋ ਬਣੇ। ਇਹ ਕੈਸੀ ਗੱਲ ਆ? ਅੱਛਾ ਬਣਾ ਦੇਣਾ। ਸੰਦੀਪ ਸ਼ਰਮਾ ਐਂਡ ਟੀਮ ਆਫੀਸ਼ੀਅਲ। ਭਾਜੀ ਅਫੀਮ ਦਾ ਨਸ਼ੇ ਨਾਲੋਂ ਵੀ ਜ਼ਿਆਦਾ ਨਸ਼ਾ ਤੁਹਾਡੇ ਸ਼ੋਅ ਦਾ ਹੋ ਗਿਆ। ਵਾਹ ਦੇਖੇ ਬਿਨਾ ਚੈਨ ਨਹੀਂ ਮਿਲਦਾ। ਲਵ ਯੂ ਆਲ ਫਰੋਮ ਚੰਡੀਗੜ੍ਹ ਇੰਡੀਆ। ਵਾਹ ਵਾਹ ਵਾਹ, ਚੰਡੀਗੜ੍ਹ ਬਹੁਤ ਖੂਬਸੂਰਤ ਸ਼ਹਿਰ ਆ। ਭਾਈ ਦੋ ਸੂਬਿਆਂ ਦਾ ਦਾਰੁਲ ਹਕੂਮਤ। ਨਹੀਂ ਚੰਡੀਗੜ੍ਹ ਖੂਬਸੂਰਤ ਬਹੁਤ ਹਾਂਜੀ ਖੂਬਸੂਰਤ ਹੈ ਤੇ ਦੋ ਸੂਬਿਆਂ ਦਾ ਦਾਰੁਲ हुकूमत भी। हाँ चंदी। लो जी नाज़रीन, अपना बहुत ख्याल रखना। फिके शो का टाइम खत्म हो गया। ਇਹ ਤੇ ਕਸਮੇ ਤੁਸੀਂ ਨਾ ਉੱਠਦੇ। फिके शो का टाइम खत्म हो गया नाज़रीन, अपना बहुत ख्याल रखना। असल च ना मैं थकिया जरा, नींद नहीं पूरी हुई मेरी। राती ठंड भी सी, सुबह धुंध किन्नी सी। वो मेरे मौला, तौबा तौबा हो करा दी सी तू ਜ਼ਾਲਮਾ। ਤੁਹਾਡਾ ਭਾਈ ਨਾ ਅੱਜ ਲਾਹੌਰ ਦਾ ਪ੍ਰੋਗਰਾਮ ਸੀ, ਗਏ ਯਾਰ ਬਸ ਉਹ ਫੋਨ ਆ ਗਿਆ ਲਾਹੌਰ ਦਾ, ਕਹਿੰਦਾ ਯਾਰ ਮੈਂ ਜਰਾ ਸ਼ੇਖੂਪੁਰੇ ਜਾ ਰਿਹਾ ਅੱਜ ਨਾ। ਲਾਹੌਰ ਹੀ ਅੱਗੋਂ ਕਿਤੇ ਨਿਕਲ ਆਹੋ ਲਓ ਜੀ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਅੱਲਾ ਹਾਫਿਜ਼, ਲਵ ਯੂ ਨਾਜ਼ਰੀਨ। ਕੋਈ ਗੱਲ ਬੁਰੀ ਲੱਗੀ ਹੋਵੇ ਜਿਹੜੀ ਸਟਾਰਟ ਤੇ ਮੈਂ ਕਹੀ ਸੀ ਨਾ, ਜਿਹੜਾ ਫੈਸਲ ਨੇ ਕਿਹਾ ਕਿ ਬਾਹਰ ਜਿਹੜੇ ਲੋਕੀ ਬੈਠੇ ਨੇ ਤੇ ਇਦਾਂ ਦਾ, ਤੇ ਮੈਂ ਕਿਹਾ ਤੈਨੂੰ ਕੀ ਗਏ ਕਿਉਂ ਨੇ, ਉਹ ਮੈਂ ਸਿਰਫ ਇਸ ਤੋਂ ਕਿਹਾ ਸੀ ਕਿ ਇਹ ਨਿਰਾਸ਼ ਨਾ ਤੁਸੀਂ ਕਿਤੇ ਦੀ ਗੱਲ ਤੇ ਹੋਵੋ, ਤੁਸੀਂ ਹੌਸਲਾ ਰੱਖੋ, ਖੁਸ਼ ਰਹੋ। ਕੁਛ ਨਹੀਂ ਤਾਂ ਇਨਸ਼ਾਅੱਲਾ ਤਾਲਾ ਵਾਪਸ ਆਪਾਂ ਆਵਾਂਗੇ। ਔਰ ਅਗਰ ਜਿੰਨੀ ਵੀ ਕਿਸਮਤ ਚ ਆ ਉਹਨਾਂ ਟਾਈਮ ਉਹੀ ਤੁਸੀਂ ਖੁਸ਼ੀ ਦੇ ਨਾਲ ਗੁਜ਼ਾਰੋ। ਐਵੇਂ ਮੈਂ ਤੁਹਾਨੂੰ ਕਹੀ ਜਿਵੇਂ ਹਾਏ ਹਾਏ ਬੱਚਿਆਂ ਤੋਂ ਦੂਰ ਵਿਚਾਰੇ, ਹਾਂ ਤੁਸੀਂ ਚੰਗੇ ਭਲੇ ਕੰਮ ਕਰਦੇ ਕਰਦੇ ਬੀਪੀ ਲੋ ਕਰਾ ਲਓ। ਇਸ ਤੋਂ ਮੈਂ ਕਿਹਾ ਸੀ ਕਿ ਹਟ ਜਾ। ਸਾਜੀ ਨੇ ਕੋਈ ਪੈਪ ਪੂਪ ਨਹੀਂ ਮਾਰੇ, ਮੈਂ ਸ਼ੁਗਲ ਕਰਨ ਡਿਆ ਇਹ ਸੀ। ਪਤਾ ਨਾਲ ਮੈਂ ਨਹੀਂ ਮਾਰਦਾ ਪਤਾ ਹੀ ਆ। ਪਿਆ। ਲਓ ਜੀ, ਅਦਰ ਮੇਰਾ ਪੁੱਤਰ ਨੇ ਅੱਜ ਮੈਨੂੰ ਕੁੱਟਿਆ ਹੈ, ਸਦਕੇ ਜਾਵਾਂ। ਸਹੀ ਫਿੱਕੀਆਂ ਕਰਨ ਨਾਲੋਂ ਘੁੱਟ ਲੋ ਦਫ਼ਤਰ ਆ ਕੇ, ਮੈਂ ਤੇ ਕਰਨਾ ਵਾ। ਆਹੋ ਕਿੱਦਾਂ ਫਿੱਕੀਆਂ ਕਰਨ ਨਾਲ ਘੁੱਟ ਲਓ। ਲਓ ਜੀ, ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।